ਖਬਰਾਂ ਦੇ ਇਸ ਹਿੱਸੇ ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਫ੍ਰੈਜ਼ਨੋ, ਜਿੱਥੇ ਇੰਡੋ ਯੂਐਸ ਹੈਰੀਟੇਜ ਫ੍ਰੈਜ਼ਨੋ ਵੱਲੋਂ ਤੇ ਜਕਾਰਾ ਮੂਵਮੈਂਟ ਵੱਲੋਂ ਤੇ ਨਾਲੋਂ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਸੁਸਾਇਟੀ ਬਾਬਿਆਂ ਵੱਲੋਂ ਭਾਈ ਖਾਲੜਾ ਜੀ ਦੀ ਸ਼ਹੀਦੀ ਨੂੰ ਸਮਰਪਿਤ, ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਤੇ ਨਾਲੋਂ ਨਾਲ 9/11 ਹਮਲਿਆਂ ਦੇ ਜਿਹੜੇ ਲੋਕ ਸ਼ਿਕਾਰ ਹੋਏ ਸੀ ਉਹਨਾਂ ਨੂੰ ਸਮਰਪਿਤ ਜਿਹੜੇ ਆ ਇਹ ਸ਼ਹੀਦੀ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਨੇ, ਜਿਹਦੇ ਵਿੱਚ ਭਾਈਚਾਰੇ ਦੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਤੋਂ ਇਲਾਵਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸੁਪਤਨੀ ਤੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਆ ਉਹਨਾਂ ਨੇ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲਿਖਾਰੀ ਆ, ਵੱਖ-ਵੱਖ ਵਿਚਾਰਧਾਰਾਵਾਂ ਦੇ ਲਿਖਾਰੀਆਂ ਨੇ, ਉਹਨਾਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਤੇ ਸਾਰੇ ਹੀ ਬੁਲਾਰਿਆਂ ਦਾ ਕਹਿਣਾ ਸੀਗਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁੱਲ ਜਾਂਦੀਆਂ ਨੇ। ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਜੇ ਮੈਂ ਚੰਦ ਲਫ਼ਜ਼ ਕਹਾਂ ਤੇ ਉਹਨਾਂ ਵਰਗਾ ਲਸਾਨੀ ਕਾਰਜ ਦੀ ਮਿਸਾਲ ਬਹੁਤ ਘੱਟ ਮਿਲਦੀ ਆ। ਆਓ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਫ੍ਰੈਜ਼ਨੋ, ਜਿੱਥੇ ਇਹ ਸ਼ਹੀਦੀ ਸਮਾਗਮ ਕਰਵਾਇਆ ਗਿਆ। ਉਹ ਆਪਣੇ ਹੱਕ ਮੰਗਦੇ ਸੀ, ਸਾਲ ਤੋਂ ਜ਼ਿਆਦਾ ਉਹਨਾਂ ਨੇ ਲੜਾਈ ਉੱਥੇ ਜਾਰੀ ਰੱਖੀ ਤੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਉਦੋਂ ਤੁਸੀਂ ਵੇਖਿਆ ਹੋਊਗਾ ਕਿ ਇੱਕ ਜਥੇਬੰਦੀ ਨੇ ਹਿਊਮਨ ਰਾਈਟਸ ਡੇ ਮਨਾਇਆ ਸੀ, ਉੱਥੇ ਹੱਥਾਂ ਵਿੱਚ ਤਖਤੀਆਂ ਲੈ ਕੇ ਉਹਨਾਂ ਲੋਕਾਂ ਦੀਆਂ ਫੋਟੋ ਲੈ ਕੇ ਉਹਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਸੀ ਜਿਹੜੇ ਲੋਕ ਬਿਨਾਂ ਵਜ੍ਹਾ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਅੱਜ ਅਸੀਂ ਫ੍ਰੈਜ਼ਨੋ ਦੇ ਵਿੱਚ ਹਾਂ, ਜਿੱਥੇ ਇੰਡੋ US ਹੈਰੀਟੇਜ ਸੁਸਾਇਟੀ ਫ੍ਰੈਜ਼ਨੋ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਉਹਨਾਂ ਵੱਲੋਂ ਤੇ ਇਹਦੇ ਨਾਲ ਜਕਾਰਾ ਮੂਵਮੈਂਟ ਵੱਲੋਂ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਤੇ ਨਾਲੋਂ ਨਾਲ ਜਿਹੜੇ ਹੋਰ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਰਹੇ ਆ ਵਿਸ਼ਵ ਭਰ ਦੇ ਵਿੱਚ, ਜਿੱਥੇ ਵੀ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੇ ਸ਼ਹਾਦਤਾਂ ਸ਼ਹੀਦੀਆਂ ਦਿੱਤੀਆਂ ਨੇ ਤੇ ਇਹਦੇ ਨਾਲ 9/11 ਦਾ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਲੋਕ ਮਾਰੇ ਗਏ ਸੀ ਬੇਗੁਨਾਹ, ਔਰ ਬਹੁਤ ਤਕੜਾ ਜਿਹੜਾ ਵੱਡਾ ਹਮਲਾ ਸੀ ਜਿਹਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਸੀ। ਤੇ ਇਹਦੇ ਨਾਲ ਸਾਡਾ ਜਿਹੜਾ ਕਿਸਾਨੀ ਸੰਘਰਸ਼ ਹੋ ਕੇ ਹਟਿਆ ਉਹਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਇਹ ਜਿਹੜਾ ਸਮਾਗਮ ਹੈ ਕਰਵਾਇਆ ਜਾ ਰਿਹਾ। ਸਾਡੇ ਨਾਲ ਇਹਨਾਂ ਤਿੰਨੇ ਜਥੇਬੰਦੀਆਂ ਦੇ ਨੁਮਾਇੰਦੇ ਨੇ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਦੀਪ ਜੀ। ਇਹ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਏ ਯਾਰ ਕਵਰੇਜ ਦਿੱਤੀ। ਜੀ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕੀਤਾ ਜਾ ਰਿਹਾ। ਹਿਊਮਨ ਰਾਈਟ ਜਿਹੜੇ ਐਕਟੀਵਿਸਟ ਨੇ ਵਰਲਡ ਲੈਵਲ ਦੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਇਹਦੇ ਨਾਲ 9/11 ਨੂੰ ਜਿਹੜੇ ਹਮਲੇ ਦੇ ਵਿੱਚ ਮਾਰੇ ਗਏ ਲੋਕ, ਕਿਸਾਨੀ ਸੰਘਰਸ਼ਾਂ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਕੀ ਕਹੋਗੇ ਤੁਸੀਂ ਇਹਦੇ ਬਾਰੇ? ਇਹੀ ਹੈ ਜੀ, ਮੈਂ ਸਭ ਤੋਂ ਪਹਿਲਾਂ ਜੋ ਆਪਣੀ ਖਾਲੜਾ ਪਾਰਕ ਸੁਸਾਇਟੀ ਆ, ਬਜ਼ੁਰਗ ਨੇ, ਉਹਨਾਂ ਦਾ ਬਹੁਤ ਵੱਡਾ ਉਪਰਾਲਾ ਪਿਛਲੇ ਸਾਲ ਵੀ ਉਹਨਾਂ ਦੇ ਉਪਰਾਲੇ ਦੇ ਨਾਲ ਫਿਰ ਜਕਾਰਾ ਮੂਵਮੈਂਟ, ਨੈਣਦੀਪ ਹੋਰੀ, ਬਹੁਤ ਜਿੰਨੇ ਯੰਗ ਬੱਚੇ ਨੇ ਇਹ ਯੂਨੀਵਰਸਿਟੀ ਤੋਂ ਹੋਰ ਉਹਨਾਂ ਦਾ ਵੱਡਾ ਉਪਰਾਲਾ ਤੇ ਇੰਡੋ US ਹੈਰੀਟੇਜ ਸਾਡੀ ਜਿਹੜੀ ਜਥੇਬੰਦੀ ਆ ਸਰਦਾਰ ਨਿਰਮਲ ਸਿੰਘ ਜੀ ਧਨੋਲਾ, ਇਹ ਸਾਡੇ ਪ੍ਰਧਾਨ ਵੀ ਨੇ ਤੇ ਇਹਨਾਂ ਦੇ ਸਹਿਯੋਗ ਨਾਲ ਇਹ ਦੂਜੇ ਸਾਲ ਅਸੀਂ ਇਹ ਮਨਾ ਰਹੇ ਹਾਂ। ਤੇ ਦੇਖੋ, ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ। ਉਹਨਾਂ ਨੇ ਜਿਵੇਂ ਜੇ ਆਪਾਂ ਜਸਵੰਤ ਸਿੰਘ ਖਾਲੜਾ ਜੀ ਨੂੰ ਆਪਾਂ ਵੇਖੀਏ ਤਾਂ ਉਹ ਇਨਸਾਨ, ਉਹ ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ ਔਰ ਉਹਨਾਂ ਦੇ ਰਿਕਾਰਡ ਲੱਭੇ ਜੋ ਅਣਜਾਣੀਆਂ ਥਾਵਾਂ ਤੇ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਵਾਰਸ ਕਹਿ ਕੇ ਨੌਜਵਾਨ ਸਾੜ ਦਿੱਤੇ ਗਏ। ਉਹ ਜੇ ਅਗਰ ਖਾਲੜਾ ਸਾਹਿਬ ਦੀ ਇਹ ਮਿਹਨਤ ਨਾ ਹੁੰਦੀ, ਉਹ ਡਾਟਾ ਨਾ ਇਕੱਠਾ ਕਰਦੇ, ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਕਦੇ ਵੀ ਨਹੀਂ ਆਉਣਾ ਸੀ। ਜੀ ਬਿਲਕੁਲ ਸ਼ਹੀਦ ਕੌਮਾਂ ਦੇ ਸਰਮਾਏ ਹੁੰਦੇ ਨੇ ਔਰ ਜੋ ਉਹਨਾਂ ਨੇ ਕਾਰਜ ਕੀਤਾ 25,000 ਲਾਵਾਰਸ ਲਾਸ਼ਾਂ ਦੇ ਉਹ ਵਾਰਸ ਬਣੇ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਤੁਸੀਂ ਕਦੋਂ ਤੋਂ ਇਹ ਕਰ ਰਹੇ ਹੋ ਤੇ ਕਿਹੋ ਜਿਹਾ ਸਹਿਯੋਗ ਭਾਈਚਾਰੇ ਵੱਲੋਂ ਰਹਿੰਦਾ ਤੁਹਾਨੂੰ? ਇਹ ਦੂਜੇ ਸਾਲ ਹੋ ਰਿਹਾ ਜੀ ਇਹ। ਤੇ ਅੱਜ ਇੱਥੇ ਬੀਬੀ ਪਰਮਜੀਤ ਖਾਲੜਾ ਵੀ ਆ ਰਹੇ ਆ ਤੇ ਨਵਕਿਰਨ ਖਾਲੜਾ ਸਾਹਿਬ ਦੀ ਬੇਟੀ ਆ, ਉਹ ਵੀ ਆ ਰਹੀ ਆ। ਤੇ ਪਿਛਲੇ ਸਾਲ ਉਹ ਕਿਸੇ ਕਾਰਨ ਨਹੀਂ ਪਹੁੰਚ ਸਕੇ ਸੀਗੇ। ਤੇ ਬਾਕੀ ਸਾਨੂੰ ਸਹਿਯੋਗ ਲੋਕਲ ਜੋ ਹੈਗਾ, ਲੋਕਾਂ ਦਾ ਸਹਿਯੋਗ ਦੇ ਨਾਲ ਜਿਹੜੀ ਸਾਡੇ ਸਿਟੀ ਦੀ ਅਥਾਰਟੀਜ਼ ਨੇ ਉਹਨਾਂ ਵੱਲੋਂ ਵੀ ਬਹੁਤ ਸਹਿਯੋਗ ਮਿਲ ਰਿਹਾ। ਬਾਕੀ ਸਾਡੇ ਨੈਣਦੀਪ ਜਕਾਰਾ ਮੂਵਮੈਂਟ ਦੇ ਜਿੰਨੇ ਵੀ ਨੌਜਵਾਨ ਨੇ, ਇਹਨਾਂ ਦਾ ਬਹੁਤ ਸਹਿਯੋਗ ਆ, ਇਹਨਾਂ ਦਾ ਅਥਾਰਟੀਜ਼ ਦੇ ਨਾਲ ਵੀ, ਮੇਅਰ ਸਾਹਿਬ ਨਾਲ ਵੀ। ਤੇ ਉਹ ਸਾਰਿਆਂ ਵੱਲੋਂ ਪਾਰਕ ਦੇ ਵਿੱਚ ਵੀ ਇਹਨਾਂ ਨੇ ਇੰਨਾ ਜ਼ਿਆਦਾ ਜਾਣੀ ਉਹਨਾਂ ਤੋਂ ਸਹਾਇਤਾ ਲਈ ਆ ਜਾਂ ਉਹ ਆ ਕੇ ਕਰਦੇ ਆ। ਇੱਥੇ ਉਹਨਾਂ ਨੇ ਬਕਾਇਦਾ 2 ਬੰਦੇ ਐਵਰੀਡੇ ਸਫਾਈ ਕਰਨ ਨੂੰ ਲਾਏ ਹੋਏ ਆ ਤੇ ਬਾਥਰੂਮ ਵਗੈਰਾ ਦੀ ਵਧੀਆ ਸਹੂਲਤਾਂ ਤੇ ਜਿੰਨੇ ਨੇਬਰਹੁੱਡ ਆ, ਬਜ਼ੁਰਗ ਨੇ, ਹੋਰ ਸਾਰੇ ਸੁਬਾਹ ਆ ਕੇ ਸੈਰ ਕਰਦੇ ਆ, ਬਹਿੰਦੇ ਆ ਤੇ ਇਹਨਾਂ ਦਾ ਸਾਰੀ ਕਮਿਊਨਿਟੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਨਿਰਮਲ ਸਿੰਘ ਜੀ। ਨਿਰਮਲ ਸਿੰਘ ਜੀ, ਜਿਹੋ ਜਿਹਾ ਸਹਿਯੋਗ ਮਿਲ ਰਿਹਾ, ਜਿਵੇਂ ਲੋਕ ਆਉਂਦੇ ਨੇ, ਸ਼ਹੀਦ ਕੌਮਾਂ ਦੇ ਸਰਮਾਏ ਹੁੰਦੇ ਨੇ ਔਰ ਭਾਈ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਕੁਝ ਚੁਣਿੰਦਾ ਲੋਕਾਂ ਦੇ ਵਿੱਚ ਗਿਣੀ ਜਾਂਦੀ ਹੈ। ਹਾਂਜੀ,
ਭਾਈ ਸਾਹਿਬ ਦੀ ਸ਼ਹਾਦਤ ਹੈ ਜਿਹੜੀ, ਇਹ ਵੱਖਰੀ ਨਿਰਾਲੀ ਸ਼ਹਾਦਤ ਹੈ। ਇਹ ਸ਼ਹਾਦਤ ਕਿਸੇ ਗੁੱਸੇ ਜਾਂ ਕਿਸੇ ਭਾਵੁਕ ਹੋ ਕੇ ਨਹੀਂ ਹੋਈ। ਉਹਨਾਂ ਦੀ ਅੰਦਰੋਂ ਮਨੋਬਿਰਤੀ ਸੀ ਇਹ, ਜਿਹੜੀ ਸਾਲਾਂ ਵੱਧੀ ਇਸ ਚੀਜ਼ ਨੂੰ ਉਹਨਾਂ ਨੇ ਪੜਚੋਲ ਕੀਤਾ ਤੇ ਘੱਟੋ ਘੱਟ ਲਾਵਾਰਸ 25,000 ਲਾਸ਼ਾਂ ਨੂੰ ਘੰਗੋਲਿਆ ਤੇ ਉਹਨਾਂ ਦੇ ਪਰਿਵਾਰਾਂ ਤੱਕ, ਜਿਹੜੇ ਬਿਨਾਂ ਜਿਉਂਦਿਆਂ ਤੋਂ ਹੀ ਆਸਾਂ ਲਾਈ ਬੈਠੇ ਸੀਗੇ ਵੀ ਸਾਡੇ ਮੁੜ ਕੇ ਆਉਣਗੇ, ਉਹਨਾਂ ਨੂੰ ਦੱਸਿਆ ਵੀ ਉਹ ਨਹੀਂ ਹੈਗੇ ਤੇ ਸਾਨੂੰ ਉਹਨਾਂ ਨੂੰ ਲੱਭਣ ਵਾਸਤੇ ਕਿਸੇ ਹੋਰ ਦੇ ਵਿੱਚ ਦੀ ਦੇਖਣਾ ਪੈਣਾ, ਕਿਸੇ ਹੋਰ ਬਿਰਤੀ ਨਾਲ ਸੋਚਣਾ ਪੈਣਾ। ਤੇ ਉਹਨਾਂ ਦੀ ਉਸਨੇ ਬਹੁਤ ਰੰਗ ਲੈ ਕੇ ਆਂਦਾ। ਲੋਕ ਜਿਹੜੇ ਭੜਕੇ ਹੋਏ ਇਨਸਾਨ ਸੀਗੇ ਉਹ ਤੋਂ ਬਾਅਦ ਵੀ ਕਈ ਫਿਰ ਰਾਹਾਂ ਤੇ ਆਏ ਵੀ ਸਾਨੂੰ ਜਿਹੜਾ ਸਾਡਾ ਰਾਹ ਹੈ, ਜਿਹੜਾ ਸਾਡਾ ਮਿਸ਼ਨ ਹੈ, ਜੇ ਇਸ ਢੰਗ ਨਾਲ ਨਹੀਂ ਹੁੰਦਾ ਤਾਂ ਦੂਏ ਢੰਗ ਨਾਲ ਵੀ ਮੁੜਿਆ ਜਾ ਸਕਦਾ। ਸਮਝੇ ਜੀ? ਉਹਨਾਂ ਨੇ ਇੱਕ ਕਿਸਮ ਦਾ ਰਾਹ ਵੀ ਦਿੱਤਾ। ਉਹਨਾਂ ਨੇ ਰਾਹ ਵੀ ਦਿੱਤਾ ਵੀ ਇਕੱਲੀ ਕਿਰਪਾਨ ਨਾਲ ਜਾਂ ਰਫਲ ਨਾਲ ਇਹ ਨਹੀਂ ਆਉਂਦਾ, ਇਹ ਕਲਮ ਨਾਲ ਵੀ ਆਉਣਾ। ਇਹ ਸਾਨੂੰ ਲੋਕਾਂ ਨੂੰ ਇਕੱਠੇ ਕਰਕੇ ਜੋੜ ਕੇ ਸਾਨੂੰ ਜੁਡੀਸ਼ਲੀ ਵੀ ਫਾਈਟ ਕਰਨੀ ਪੈਣੀ ਹੈ। ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਗੂੰਗੇ ਹੋ ਕੇ ਕਿਸੇ ਦੇ ਘਰ ਜਾ ਕੇ ਵੜ ਜਾਈਏ ਤੇ ਉਹਨਾਂ ਨੂੰ ਮਾਰ ਦਈਏ, ਉਹ 4 ਮਰ ਜਾਣਗੇ, 4 ਹੋਰ ਖੜੇ ਹੋ ਜਾਂਦੇ ਆ। ਪਰ ਨਹੀਂ, ਜਿਹੜਾ ਉਹਨਾਂ ਨੂੰ ਇੱਕ ਕਿਸਮ ਦਾ ਰਾਹ ਦੱਸਿਆ ਵੀ ਹੈ, ਮਾਰੇ ਤੋਂ ਨਹੀਂ ਮੁੱਕਣੇ। ਇਹ ਇਹਨਾਂ ਨੂੰ ਝੂਠੇ ਕਰਕੇ ਇਹਨਾਂ ਨੂੰ ਚੁਰਾਹੇ 'ਚ ਖੜੇ ਕਰੋ। ਇਹ ਤਾਂ ਗਾਹਾਂ ਨੂੰ ਕਰਨ ਵਾਲੇ ਵੀ ਡਰਨਗੇ ਵੀ ਹਾਂ ਇਹ ਉਹ ਕੀਤਾ। ਪਰ ਉਹਨੇ ਜਿੱਥੇ ਤੱਕ ਵੀ ਲਿਜਾ ਸਕਿਆ ਵਿਚਾਰਾ ਬਹੁਤ ਬੁਲੰਦੀਆਂ 'ਚ ਲੈ ਕੇ ਗਿਆ। ਉਹ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸ਼ਹਾਦਤ ਨੇ, ਉਹਨਾਂ ਦੇ ਕਾਰਜ ਨੇ, ਏਡਾ ਵੱਡਾ ਜਿਹੜਾ ਉਹਨਾਂ ਨੇ ਕੀਤਾ, ਭਾਰਤੀ ਸਰਕਾਰੀ ਮਸ਼ੀਨਰੀ ਪੁਲਿਸ ਤੰਤਰ ਨੂੰ ਨੰਗਿਆ ਕੀਤਾ ਹੈ? ਹਾਂਜੀ, ਉਹਨੇ ਸਪੈਸ਼ਲ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸਾਡੀ ਪੁਲਿਸ ਹੈ ਉਹਨੂੰ 100% ਅਖਤਿਆਰ ਸੀਗੇ। ਸਾਨੂੰ ਸਾਰਿਆਂ ਨੂੰ ਪਤਾ ਹੈ 84 ਤੋਂ ਬਾਅਦ ਉਹਨਾਂ ਨੇ ਕਹਿੰਦੇ ਆ ਲੋਕ ਬਈ ਉਹ ਇੱਕ ਦੰਗੇ ਹੈ, ਪਰ ਉਹ ਦੰਗੇ ਉਹਨਾਂ ਦੇ ਵਿੱਚੋਂ ਕੋਈ ਵੀ ਮੌਤ ਦੰਗਿਆਂ ਦੇ ਹੱਥੋਂ ਨਹੀਂ ਹੋਈ। ਉਹ ਪ੍ਰਸ਼ਾਸਨ ਦੇ ਹੱਥੋਂ ਸੋਚ ਸਮਝ ਕੇ ਕਿਲਿੰਗ ਹੋਈ ਹੈ। ਉਹ ਸਾਡੀ ਨਸਲਕੁਸ਼ੀ ਹੋਈ ਹੈ, ਜੀਨੋਸਾਈਡ ਹੋਈ ਹੈ, ਸਾਡੀ ਨਸਲਕੁਸ਼ੀ ਹੋਈ ਹੈ। ਉਹਨੂੰ ਇਸੇ ਚੀਜ਼ ਨੂੰ ਝੂਠੇ ਕਰਨ ਦੇ ਵਿੱਚ ਇਹ ਤੁਰਿਆ ਸੀ। ਇਹਨੇ ਜਦੋਂ 1 ਲੱਭਿਆ, 2 ਲੱਭੇ, ਇਹਨੇ ਦੇਖਿਆ ਇਹ ਤਾਂ ਬਹੁਤ ਕੁਛ ਪਿਆ ਇੱਥੇ। ਫਿਰ ਇਹ ਸਾਰਾ ਕੁਝ ਛੱਡ ਕੇ ਸਾਡੇ ਭਾਈ ਸਾਹਿਬ ਫਿਰ ਇਸ ਪਾਸੇ ਨੂੰ ਤੁਰ ਪਏ ਤੇ ਇਹਨਾਂ ਨੇ ਆ ਕੇ ਇਹ ਚੀਜ਼ ਸਾਡੇ ਤਾਂ ਉੱਥੇ ਅਸੀਂ ਬੋਲਦੇ ਸੀਗੇ, ਇਹ ਬੋਲਦੇ ਸੀਗੇ, ਸਾਡੇ ਸਾਥੀ ਇਹਨਾਂ ਦੇ ਨਾਲ ਦੇ ਬੋਲਦੇ ਸੀਗੇ। ਉਹਨਾਂ ਨੂੰ ਕੁਚਲਿਆ ਜਾਂਦਾ ਸੀ, ਮਾਰਿਆ ਜਾਂਦਾ ਸੀ। ਮੇਰਾ ਕਜ਼ਨ, ਮੇਰੇ ਮਾਮੇ ਦਾ ਪੁੱਤ ਵਕੀਲ ਦਵਿੰਦਰ ਸਿੰਘ, ਉਹਨਾਂ ਸਮਿਆਂ ਦੇ ਵਿੱਚ ਚੱਕ ਕੇ ਉਹਨਾਂ ਨੇ 2 ਘੰਟਿਆਂ ਦੇ ਵਿੱਚ ਹੀ ਖਤਮ ਕਰਤਾ। ਉਹ ਵੀ ਇਹਨਾਂ ਦੇ ਕੇਸ ਲੜ ਰਿਹਾ ਸੀਗਾ। ਅਸੀਂ ਇਹ ਚੀਜ਼ ਭੁਗਤੀ ਹੋਈ ਆ, ਸਾਨੂੰ ਪਤਾ ਸਾਡੇ ਪਰ ਇਹ ਚੀਜ਼ ਜਿਹੜੀ ਇਹ ਕਰ ਰਹੇ ਸੀ, ਇਹ ਉਸ ਚੀਜ਼ ਨੂੰ ਇਹ ਨੰਗਾ ਕਰਨਾ ਚਾਹੁੰਦੇ ਸੀ। ਨੰਗਾ ਕੀਤਾ ਕਿਵੇਂ ਜਾਵੇ? ਲਿਖਿਆ ਪਿਆ ਸੀ ਸਭ ਕੁਛ, ਖਰੜੇ ਦੇ ਵਿੱਚ ਪਿਆ ਸੀ, ਪਰ ਉਹ ਖਰੜੇ ਦੇ ਵਿੱਚ ਉਹ ਮਿੱਟੀ ਸੀ। ਪਰ ਇਹਨਾਂ ਨੇ ਸੋਨਾ ਬਣਾਉਣਾ ਸੀ। ਇਹ ਜਿਹੜਾ ਸੋਨਾ ਬਣਾਉਣਾ, ਇਹ ਜਿਹਦੀ ਖਾਤਰ ਇਹ ਪਹਿਲਾਂ ਦੁਬਈ ਗਏ, ਫਿਰ ਇੰਗਲੈਂਡ ਗਏ, ਫਿਰ ਕੈਨੇਡਾ ਗਏ। ਹਾਂ, ਜਿੱਥੇ ਵੀ ਕੋਈ ਹੱਥ ਫੜਦਾ ਸੀ, ਇੰਗਲੈਂਡ ਵਾਲਿਆਂ ਨੇ ਵੀ ਬਹੁਤ ਹੱਥ ਫੜਿਆ, ਐਵੇਂ ਕਹੀਏ, ਕੈਨੇਡਾ ਵਾਲਿਆਂ ਨੇ ਵੀ ਬਹੁਤ ਫੜਿਆ। ਉਹਨਾਂ ਨੇ ਤਾਂ ਪਾਰਲੀਮੈਂਟ ਦੇ ਵਿੱਚ ਹੀ ਲੈ ਗਏ ਤੇ ਉਹਨਾਂ ਨੇ ਤਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਮਤਲਬ ਇੱਥੇ ਤੱਕ ਕਿਹਾ। ਪਰ ਉਹ ਕਹਿੰਦੇ ਸੀਗੇ ਵੀ ਖਾਲੜਾ ਸਾਹਿਬ ਤੁਹਾਡੀ ਸਾਨੂੰ ਲੋੜ ਹੈ, ਤੁਸੀਂ ਰਹੋ ਇੱਥੇ। ਉਹਨਾਂ ਨੇ ਜਵਾਬ ਦਿੱਤਾ, ਨਹੀਂ, ਮੇਰਾ ਮਿਸ਼ਨ ਅਧੂਰਾ ਹੈ। ਜੇ ਮੈਂ ਨਹੀਂ ਰਹੂੰਗਾ, ਮੇਰੇ ਵਰਗਾ ਹੋਰ ਜੰਮੂਗਾ, ਉਹ ਆਪੇ ਪੂਰਾ ਕਰੂਗਾ। ਮੈਨੂੰ ਜੇ ਮੈਂ ਇਹ ਇੱਥੇ ਛੱਡਤਾ, ਹੋਰ ਕਿਸੇ ਨੇ ਨਹੀਂ ਜੰਮਣਾ ਨੇ। ਜੇ ਮੈਂ ਡਰਦਾ ਉਹਨਾਂ ਤੋਂ ਇੱਥੇ ਰਹਿ ਗਿਆ ਤਾਂ ਇਹ ਚੀਜ਼ ਸੀ। ਸੋ ਬਿਲਕੁਲ, ਇਹਨਾਂ ਨੇ ਬਹੁਤ ਸਹੀ ਸ਼ਬਦਾਂ ਦੇ ਵਿੱਚ ਕਿਹਾ ਕਿ ਖਾਲੜਾ ਸਾਹਿਬ ਨੂੰ, ਉਹਨਾਂ ਨੂੰ ਪਤਾ ਸੀਗਾ ਕਿ ਸਰਕਾਰੀ ਤੰਤਰ ਨੇ ਜਿੱਥੇ 25-26 ਹਜ਼ਾਰ ਬੰਦਾ ਖਪਾਤਾ, ਉਹਨਾਂ ਲਈ ਮੈਂ ਕੋਈ ਚੀਜ਼ ਨਹੀਂ। ਬਕਾਇਦਾ ਉਹਨਾਂ ਨੂੰ ਅਲਰਟ ਕੀਤਾ ਗਿਆ। ਕੈਨੇਡਾ ਤੋਂ ਵੀ ਬਖਤੇਰੇ ਲੋਕ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਰੋਕਿਆ, ਈਵਨ ਕਿ ਚੁਣੇ ਹੋਏ ਨੁਮਾਇੰਦੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਰੋਕਿਆ, ਬਹੁਤ ਵੱਡੀਆਂ। ਪਰ ਉਹ ਰੁਕੇ ਨਹੀਂ, ਕਿਉਂਕਿ ਉਹਨਾਂ ਦਾ ਸਿਦਕ ਸੀ, ਸਿਰੜ ਸੀ। ਭਾਈ ਸਾਹਿਬ ਇੱਕ ਨਿਸ਼ਚਾ ਕਰ ਚੁੱਕੇ ਸੀਗੇ। ਸਾਡੇ ਨਾਲ ਭਾਈ ਨੈਣਦੀਪ ਸਿੰਘ ਨੇ, ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨੈਣਦੀਪ ਸਿੰਘ ਜੀ, ਕਿਸ ਤਰ੍ਹਾਂ ਦਾ ਸਹਿਯੋਗ ਸਾਡੇ ਭਾਈਚਾਰੇ ਵੱਲੋਂ ਮਿਲ ਰਿਹਾ ਔਰ ਕੀ ਕਹੋਗੇ? ਨਹੀਂ, ਬਸ ਇੰਨਾ ਹੀ ਆ ਕਿ ਮਤਲਬ ਜਿਹੜੀ ਸਾਡੀ ਇਸ ਵਾਲੀ ਜਨਰੇਸ਼ਨ, ਜਿਹੜੀ ਆਉਣ ਵਾਲੀ ਪਨੀਰੀ, ਮਤਲਬ ਜੇ ਤੁਸੀਂ ਆਪਣੀ
ਸ਼ਹੀਦਾਂ ਕਦੀ ਭੁੱਲ ਜਾਏਂਗੇ ਉਹ ਕੌਮ ਬਿਲਕੁਲ ਖਤਮ ਹੀ ਹੋ ਜਾਣਾ। ਸੋ ਇਹ ਮਤਲਬ ਸਾਡੀ ਮਤਲਬ ਭਾਵ ਇਹ ਵੀ ਸੀ ਕਿ ਜਿਹੜੀ ਆਉਣ ਵਾਲੀ ਜਨਰੇਸ਼ਨਸ ਉਹਨਾਂ ਨੂੰ ਵੀ ਪਤਾ ਹੋਵੇ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਹੋਰ ਜਿੰਨੇ ਸਾਰੇ ਸ਼ਹੀਦ ਮਤਲਬ ਉਹਨਾਂ ਨੇ ਸਾਡੇ ਕੌਮ ਲਈ ਕੀ ਕੀਤਾ ਸੀ। ਹੁਣ ਇੱਕ ਗੱਲ ਕਹਿ ਸਕਦੇ ਹਾਂ ਅਸੀਂ ਕਿ ਹੁਣ ਨਸਲਕੁਸ਼ੀ ਦੀ ਗੱਲ ਚੱਲਣ ਲੱਗੀ ਹੈ। ਤੁਸੀਂ ਸ਼ਾਇਦ ਦਿਲਜੀਤ ਦੀ ਫਿਲਮ ਬਾਰੇ ਜ਼ਿਕਰ ਵੀ ਕੀਤਾ ਹੋਣਾ। ਵੈਸੇ ਵੀ ਹੁਣ ਇੰਡੀਆ ਦੇ ਵਿੱਚ ਵੀ ਇੱਕ ਧਿਰ ਹੈਗੀ ਹੈ ਜਿਹੜੀ ਕਹਿੰਦੀ ਹੈ ਕਿ ਭਾਈ ਦੰਗੇ ਨਾ ਕੋ, ਹੁਣ ਉਹਨੂੰ ਨਸਲਕੁਸ਼ੀ ਕਹਿਣਾ ਚਾਹੀਦਾ। ਹੁਣ ਵੀ ਇੱਧਰ ਵੀ ਥੋੜ੍ਹਾ ਜਿਹਾ ਪਹਿਲਾਂ ਤੋਂ ਹੀ ਲੋਕ ਸਰਗਰਮ ਨੇ, ਹੁਣ ਸੋਸ਼ਲ ਮੀਡੀਆ ਕਰਕੇ ਥੋੜ੍ਹੀ ਹੋਰ ਅਵੇਅਰਨੈਸ ਆਈ ਹੈ। ਸੋ ਤੁਸੀਂ ਮੰਨਦੇ ਹੋ ਕਿ ਜੇਕਰ ਇਸ ਤਰ੍ਹਾਂ ਦੇ ਸਮਾਗਮ, ਸ਼ਹੀਦੀ ਸਮਾਗਮ ਕਹਿ ਲਓ ਜਾਂ ਲੋਕਾਂ ਦੇ ਇਕੱਠ ਹੁੰਦੇ ਰਹਿਣ ਤਾਂ ਸਾਡੀਆਂ ਅਗਲੀਆਂ ਜਨਰੇਸ਼ਨਸ ਨੂੰ ਵੀ ਪਤਾ ਲੱਗੂਗਾ ਤੇ ਪਲੱਸ ਜਿਹੜੇ ਲੋਕ ਜ਼ੁਲਮ ਕਰਤਾ ਨੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਹੁਣ ਇਹਨਾਂ ਦੇ ਵਿੱਚ ਅਵੇਅਰਨੈਸ। ਬਿਲਕੁਲ, ਜਿੰਨੀ ਚਿਰ ਲਈ ਤੁਹਾਨੂੰ ਮਤਲਬ ਇਨਸਾਫ ਦੀ ਪਹਿਲੀ ਸਟੈਪ ਅਵੇਅਰਨੈਸ ਆ ਤੇ ਜਿੰਨੀ ਲੋਕਾਂ ਦੇ ਕੋਲ ਉਹਨਾਂ ਦੀ ਅਵੇਅਰਨੈਸ ਹੈ ਨਹੀਂ, ਫਿਰ ਉਸ ਗੱਲ ਦੀ ਸਟੈਪਸ ਅਸੀਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ। ਸੋ ਇਹ ਮਤਲਬ ਬਹੁਤ ਜਿਹੜੀ ਅਸੀਂ ਮੁੱਦਾ ਤੇ ਅਸੀਂ ਇੱਥੇ ਖੜੇ ਹਾਂ ਮਤਲਬ ਬਹੁਤ ਇੰਪੋਰਟੈਂਟ ਆ ਤੇ ਇਹ ਸਾਡੀ ਉਮੀਦ ਹੈ ਕਿ ਮਤਲਬ ਆਉਣ ਵਾਲੀ ਜਨਰੇਸ਼ਨ ਮਤਲਬ ਇਸ ਤੋਂ ਵੀ ਅੱਗੇ ਸਟੈਪਸ ਲੈ ਸਕਦੇ। ਬਹੁਤ ਬਹੁਤ ਧੰਨਵਾਦ ਜੀ। ਜੀ ਹਾਂਜੀ ਜੀ। ਜਿਹੜੇ ਸ਼ਹੀਦਾਂ ਦੇ ਮੇਲੇ ਆ ਨਾ ਜੀ, ਇਹ ਮੇਲੇ ਐਕਚੁਅਲੀ ਸਾਡੇ ਹੋਏ ਸ਼ਹੀਦਾਂ ਦੇ ਮੇਲੇ ਆ, ਜਿਹੜੇ ਆਉਣ ਵਾਲੇ ਸ਼ਹੀਦਾਂ ਦੀ ਪਨੀਰੀ ਹੈ। ਕਿਉਂਕਿ ਇੱਥੋਂ ਹੀ ਉਹਨਾਂ ਨੇ ਵਿਊ ਲੈਣੇ ਆ ਦਿਮਾਗ, ਇੱਥੋਂ ਹੀ ਉਹਨਾਂ ਨੇ ਤਿਆਰ ਹੋਣਾ ਹੈ ਵੀ ਮੋਟੀਵੇਟ ਹੋਣਾ ਹੈ ਇੱਥੋਂ ਹੀ ਕਿ ਵੀ ਇਹ ਕਿਹੜੇ ਇਹਨਾਂ ਨੇ ਕਿੰਨਾ ਵਧੀਆ ਲੋਕ ਇਹਨਾਂ ਨੂੰ ਕਿੰਨੇ ਹੀਰੋ ਕਹਿੰਦੇ ਆ ਇਹਨਾਂ ਨੂੰ, ਜਿਨ੍ਹਾਂ ਨੇ ਆਹ ਕੰਮ ਕੀਤੇ, ਅਸੀਂ ਕਿਉਂ ਨਾ ਕਰੀਏ। ਕਿਉਂਕਿ ਇਹ ਮੁੱਢ ਤੋਂ ਲਾ ਕੇ ਸ਼ਹੀਦਾਂ ਦੇ ਮੇਲੇ ਲਾਏ ਹੀ ਇਸ ਕਰਕੇ ਜਾਂਦੇ ਆ। ਸਾਡਾ ਵੀ ਇਹੀ ਇੱਕ ਛੋਟਾ ਜਿਹਾ ਉਪਰਾਲਾ ਜੇ। ਥੈਂਕ ਯੂ ਬਹੁਤ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਮਰਨੋਂ ਨਾ ਡਰਦੇ ਨੇ ਸੂਰਮੇ ਨਿਤ ਮਖੌਲਾ, ਮੌਤ ਨਾਲ ਕਰਦੇ ਨੇ ਜਿਨ੍ਹਾਂ ਦੀ ਅਣਖ ਜਿਉਂਦੀ। ਜ਼ਿੰਦਗੀ ਥੋੜੀ ਹੁੰਦੀ ਕਹਿੰਦੇ ਪਰਵਾਨੇ ਦੀ, ਕਦੇ ਪਰਵਾਹ ਨਹੀਂ ਕਰਦੇ ਇਸ ਜ਼ਮਾਨੇ ਦੀ, ਕਦੇ ਪਰਵਾਹ ਨਹੀਂ ਕਰਦੇ ਇਸ ਜ਼ਮਾਨੇ ਦੀ। ਘੁੰਮਦੇ ਨੇ ਸ਼ਮਾਂ ਦੁਆਲੇ, ਘੁੰਮਦੇ ਨੇ ਸ਼ਮਾਂ ਦੁਆਲੇ, ਆਖਰ ਨੂੰ ਸੜਦੇ ਨੇ ਜਿਨ੍ਹਾਂ ਦੀ ਅਣਖ ਜਿਉਂਦੀ। ਮਰਨੋਂ ਨਾ ਡਰਦੇ ਨੇ ਸੂਰਮੇ ਨਿਤ ਮਖੌਲਾ, ਕਿਸੇ ਦੀ ਖਾਤਰ ਦਿੰਦੇ ਵਾਰ ਜ਼ਿੰਦਗਾਨੀ ਨੂੰ। ਸੂਰਮੇ ਸਹਿ ਨਹੀਂ ਸਕਦੇ ਜ਼ੁਲਮੀ ਮਨਮਾਨੀ ਨੂੰ, ਸੂਰਮੇ ਸਹਿ ਨਹੀਂ ਸਕਦੇ ਜ਼ੁਲਮੀ ਮਨਮਾਨੀ ਨੂੰ। ਮਾਰ ਕੇ ਛਾਲਾ ਖੂਨੀ ਨਦੀਆਂ ਚੋਂ ਤਰਦੇ ਨੇ ਜਿਨ੍ਹਾਂ ਦੀ ਅਣਖ ਜਿਉਂਦੀ। ਮਰਨੋਂ ਨਾ ਡਰਦੇ ਨੇ ਸੂਰਮੇ ਨਿਤ ਮਖੌਲਾ, ਮੌਤ ਨਾਲ ਕਰਦੇ ਨੇ ਜਿਨ੍ਹਾਂ ਦੀ ਅਣਖ ਜਿਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਥੇ ਤਾਂ ਪਹੁੰਚਿਆ, ਮੇਰੀ ਬੀਬੀ ਆਈ ਹੈ, ਬੀਬੀ ਖਾਲੜਾ ਆਈ ਆ। ਤੁਸੀਂ ਪਹੁੰਚੇ ਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆ। ਪਹਿਲਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਿੰਡ ਫਰੈਜ਼ਨੋ ਇੱਕ ਹਿਊਮਨ ਰਾਈਟ ਦਾ ਬੂਟਾ ਇੱਥੇ ਲੱਗਾ ਹੋਇਆ। ਸਾਡੇ ਦੇਸ਼ ਪੰਜਾਬ ਦੇ ਵਿੱਚ ਸਾਡੇ ਕਿਸੇ ਵੀ ਸਿੱਖ ਸ਼ਹੀਦ ਦੇ ਨਾਂ ਦੇ ਉੱਤੇ ਪਾਰਕ ਨਹੀਂ ਹੈਗਾ। ਸਾਡੀਆਂ ਵੱਡੀਆਂ ਵੱਡੀਆਂ ਸਿੱਖ ਜਥੇਬੰਦੀਆਂ, ਸਾਡੀਆਂ ਸਰਕਾਰਾਂ, ਵੱਡੇ ਵੱਡੇ ਬਿਜ਼ਨਸ ਟਾਈਕੂਨ, ਪਰ ਦੇਖੋ ਫਰੈਜ਼ਨੋ ਦੇ ਲੋਕ ਇਕੱਠੇ ਹੋਏ। ਆ ਸਾਰੀ ਜੋ ਜ਼ਮੀਨ ਆ ਖਰੜਾ ਸਾਹਿਬ ਦਾ ਜੋ ਨਾਂ ਆ, ਲੋਕੀ ਪੜ੍ਹਦੇ ਆ। ਈਵਨ ਜਿਹੜਾ ਉਹ ਛੱਪੜ ਆ ਉੱਥੇ ਵੀ ਪੁਸਤਕ ਜਾਣਾ। ਐਂਡ ਆਈ ਸੀ ਆਰ ਕਾਉਂਸਲ ਮੈਂਬਰ ਮਗੇਲ ਏਰੀਅਸ ਹੇਅਰ। while he's here, our community would like to demand and request that this play structure that has been promised to the community, that they will definitely change it. We request that we really want to get it changed, because this park has received over millions and millions of dollars. Nandi wete betha ਸਾਡੀ ਮੀਟਿੰਗ ਸੀ ਇੱਕ ਵਾਰ, ਸਾਡਾ ਆਲਮੋਸਟ couple $1 million ਇੱਥੋਂ ਲੈ ਕੇ ਉਹ ਦੂਜੇ ਪਾਸੇ ਜਾਣ ਲੱਗੇ ਸੀ, ਨਾਰਥ ਫਰੈਜ਼ਨੋ, ਸਾਊਥ ਫਰੈਜ਼ਨੋ।
ਅਸੀਂ ਕਿਹਾ ਆ ਪੈਸੇ ਸਾਡੇ ਜਸਵੰਤ ਸਿੰਘ ਖਾਲੜਾ ਪਾਰਕ ਦੇ ਆ, ਸਾਡੀ ਵੈਸਟ ਆਫ 99 ਕਮਿਊਨਿਟੀ ਦੇ ਆ, ਇੱਥੇ ਹੋਣੇ ਚਾਹੀਦੇ ਆ। ਸੋ once again I just want to remind the politicians, please let's invest west of 99। ਐਂਡ ਮੈਂ ਸਾਰੇ ਆਪਣੇ ਸਪੈਸ਼ਲੀ ਯੂਥ ਇੱਥੇ ਮੈਂ ਦੇਖ ਰਿਹਾ ਬਹੁਤ ਸਾਡਾ ਪਹੁੰਚਿਆ ਆ, ਪਲੀਜ਼ ਯਾਰ ਇੱਕ ਅੱਜ ਮੈਂ ਰੇਡੀਓ ਤੇ ਪ੍ਰੋਗਰਾਮ ਕਰ ਰਿਹਾ ਸੀ, ਜਸਵੰਤ ਸਿੰਘ ਖਾਲੜਾ ਜੀ ਦੀ ਮੈਂ ਸਪੀਚ ਨਾ ਕੈਨੇਡਾ ਦੇ ਵਿੱਚ ਉਹਨੂੰ ਦਿੱਤੀ ਸੀ। ਉਹ ਕਹਿੰਦੇ ਦੁਨੀਆ ਦੇ ਵਿੱਚ ਹਨੇਰਾ ਛਾ ਗਿਆ ਸੀ, ਸਾਰੀ ਦੁਨੀਆ ਡਰ ਗਈ ਸੀ। ਉਹ ਇੱਕ ਐਕਸਪ੍ਰੈਸ਼ਨ ਯੂਜ਼ ਕਰ ਰਹੇ ਸੀ, ਉਹ ਸਰਕਾਰਾਂ ਨੂੰ ਕਹਿ ਰਹੇ ਸੀ ਕਿ ਸਰਕਾਰਾਂ ਕਿਵੇਂ ਜ਼ੁਲਮ ਕਰ ਰਹੀਆਂ, ਜੋ ਪੁਲਿਸ ਮਸ਼ੀਨਰੀ ਆ ਕਿਵੇਂ ਜ਼ੁਲਮ ਕਰ ਰਹੀ ਹੈ ਹਿਊਮਨ ਰਾਈਟਸ ਦਾ। ਕਹਿੰਦੇ ਫਿਰ ਇੱਕ ਝੁੱਗੀ ਤੋਂ ਇੱਕ ਦੀਪਕ ਨੇ ਸਿਰ ਚੁੱਕਿਆ, ਉਹ ਕਹਿੰਦਾ ਮੈਂ ਚੈਲੰਜ ਕਰਦਾ ਹਨੇਰੇ ਨੂੰ, ਮੈਂ ਹਿਊਮਨ ਰਾਈਟਸ ਤੇ ਖੜੂੰਗਾ। ਸੋ ਅਸੀਂ as a youth, all the youth here, we can learn so much from Shaheed Jaswant Singh Khalda. We need to walk on his path for human rights, because we live in a country that we have the full freedom. ਕਿਸੇ ਚੀਜ਼ ਤੋਂ ਡਰਿਆ ਨਾ ਕਰੋ, ਇੱਥੇ ਇਨਵੋਲਵ ਹੋਇਆ ਕਰੋ। ਸੋ ਸਾਰੇ ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਸਾਡੇ ਬਾਬਿਆਂ ਨੇ ਕਰਾਇਆ, ਜ਼ੋਰਦਾਰ ਤਾੜੀਆਂ ਸਾਡੇ ਬਾਬਿਆਂ ਲਈ ਯਾਰ ਦਿਓ। ਕਹਿੰਦੇ ਸਾਰੀਆਂ ਜਥੇਬੰਦੀਆਂ ਸਾਡੀਆਂ ਹੀ ਆ। ਸੋ ਇੱਕ ਵਾਰ ਫਿਰ ਮੈਂ ਨੀਟੇ ਮੱਚ ਗਏ ਭਾਜੀ ਦਾ, ਭਾਜੀ ਆ ਜਾਓ, ਬਹੁਤ ਬਹੁਤ ਥੈਂਕ ਯੂ ਆ। ਤਾਂ ਵਿਸ਼ੇਸ਼ ਤੌਰ ਤੇ ਮੈਂ ਤਾਂ ਆਪਣੀ ਬੀਬੀ ਖਾਲੜਾ ਕਰਕੇ ਆਇਆ। ਬੀਬੀ ਖਾਲੜਾ ਜੀ ਤੁਹਾਨੂੰ ਨਮਸਤਕ ਆ ਕਿ ਤੁਸੀਂ ਆਪਣਾ ਹਮੇਸ਼ਾ ਸਿਰ ਉੱਚਾ ਕਰਕੇ ਕੌਮ ਲਈ ਖੜੇ ਆ, ਕੌਮ ਦੇ ਹੱਕ ਦੀ ਗੱਲ ਕੀਤੀ ਆ। ਸੋ ਬਾਕੀ ਆਪਣੇ ਸ਼ੇਰ ਦਾ, ਜਸਵੰਤ ਸਿੰਘ ਖਾਲੜੇ ਦਾ ਅਸੀਂ ਕਦੇ ਦੇਣਾ ਕੌਮ ਸਾਡੀ ਨਹੀਂ ਦੇ ਸਕਦੀ। ਸੋ ਇਦਾਂ ਹੀ ਆਪਾਂ ਵਧੀਆ ਵਧੀਆ ਕੰਮ ਕਰੀਏ, ਦਰਖਤ ਲਗਾਈਏ, ਆਜੋ ਆਪਾਂ ਦਰਖਤ ਲਾਈਏ ਤਾਂ ਆਪਣਾ ਵਧੀਆ ਸਮਾਜ ਬਣਾਈਏ, ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰਾ ਭਾਜੀ ਥੈਂਕ ਯੂ। ਬਹੁਤ ਬਹੁਤ ਧੰਨਵਾਦ ਗੁਰਦੀਪ। ਬਹੁਤ ਵਧੀਆ ਜਾਣਕਾਰੀਆਂ ਆਪਣੀਆਂ ਫੇਸਬੁੱਕ ਦੇ ਜਰੀਏ, ਰੇਡੀਓ ਦੇ ਜਰੀਏ ਆਪਣੇ ਤੱਕ ਲਿਆਉਂਦਾ ਰਹਿੰਦਾ। ਤੇ ਇਸ ਤੋਂ ਪਹਿਲਾਂ ਕਿ ਮੈਂ ਬਾਈ ਨੈਣਦੀਪ ਨੂੰ ਤੁਹਾਡੇ ਰੂਬਰੂ ਕਰਾਂ, ਸਾਡੇ ਵਿਚਕਾਰ ਮੈਗੈਲ ਐਰੀਅਸ ਸਿਟੀ ਕੌਂਸਲ ਮੈਂਬਰ ਪਹੁੰਚੇ ਹੋਏ ਆ ਤੇ ਉਹ ਆਪਣੇ ਨਾਲ ਆਪਣੇ ਥੋੜੇ ਜਿਹੇ ਵਿਚਾਰ ਸਾਂਝੇ ਕਰਨਗੇ। Now I would like to request Mr. Miguel Arias, City Council member who represent this area, to come to the stage and say a few words. Thank you. Good afternoon. How's everyone? Good. Sorry for my tardiness, but today we are hosting the Fiestas Patrias in downtown Fresno. It is the first Latino festival that we've had in downtown Fresno in 38 years. So we have a few thousand of our residents who come from Mexico, Guatemala, El Salvador, Oaxaca, all the Latin American countries are being celebrated today in downtown Fresno. The festival started at 11 o'clock, it finishes at midnight today, so we've all been kind of spending our time in downtown. But I wanted to just share with you really quick that as you know, I represent this area, and we are actually going to be making some additional improvements to this park specifically. The playground is going to go out to bid this year, and it'll be into construction and finished early next year. So the money is already there, the contracts are being finalized, and we'll get the park playground reconstructed. We're also gonna probably look to tear down the restrooms and design brand new restrooms. The restrooms will now be designed in a different way where people can't go in there and just do whatever they need to do outside the area. They'll be more secure. The wash stations will be on the outside of the restrooms. All that will take us a little more time as the city's trying to finalize the final design for the restrooms across all the parks. So all the parks in the city of Fresno will get new restrooms. JSK will probably be one of the first parks for us to test out the new restrooms. So you should expect that early next year. It's taken the mayor and the administration a lot longer than we thought to get the bid out and to get it going. As you know, there's been a slowdown in the materials available for all construction across the country. This is no different, but we should finalize those improvements. So if you have any questions, by all means call me and I'll be happy to answer them to you. And we'll sit down with you guys on the next phase of the project. After the playground and the restrooms are done, the next phase of this park is to expand to that area back there. So the water basin is going to go away and there'll be another extension of the park. What we put out there, we don't know yet. We'll meet with the community. Is it soccer fields? Is it baseball fields? Is it barbecue areas? That's going to be up to the whole community. So we'll start doing community meetings next year to start designing the second phase of the park. All right. Well, thank you, and I hope you have a good weekend.
Thank you for your support, Mr. Miguel, and we also like to thank the city of Fresno who are helping a lot. Thank you so much. And I would like to request Mr. Nandeep Singh Chan to come on the stage and say a few words. Thank you very much. Nandeep Singh Chan बड़ा होनहार मुंडा जिहड़ा अपने ਐਜ਼ ਏ ਸਕੂਲ ਬੋਰਡ ਟਰਸਟੀ ਦੇ ਤੌਰ ਦੇ ਉੱਤੇ ਸੇਵਾਵਾਂ ਨਿਭਾ ਰਿਹਾ, ਨਾਲ ਦੀ ਨਾਲ ਜਕਾਰਾ ਮੂਵਮੈਂਟ ਦੇ ਵਿੱਚ ਇਹਨਾਂ ਨੇ ਬੜਾ ਕੰਮ ਕੀਤਾ। ਸੋ ਇਸ ਮੁੰਡੇ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਹੋ ਜਾਏ ਤੇ ਮੈਂ ਬੇਨਤੀ ਕਰੂੰਗਾ ਕਿ ਆਪਣੇ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ। ਹਾਂਜੀ, ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਜਿਹੜੀ ਸੰਸਥਾ ਅਸੀਂ ਇਕੱਠੇ ਹੋਏ ਇਸ ਫੰਕਸ਼ਨ, ਇਸ ਸ਼ਹੀਦੀ ਸਮਾਗਮ kind of an annual ਤੌਰ ਤੇ ਅਸੀਂ ਹਰ ਸਾਲ ਅਸੀਂ ਮਨਾਈ ਗਿਆ। it was ਮਤਲਬ truly ਇੱਕ ਕਮਿਊਨਿਟੀ ਐਫਰਟ ਸੀ ਕਿ ਅਸੀਂ ਰਲ ਮਿਲ ਕੇ ਅਸੀਂ ਕਈ ਮੀਟਿੰਗਾਂ ਵੀ ਕੀਤੀਆਂ, but we really wanted ਜਿਨ੍ਹਾਂ ਦੀ ਕਮਿਊਨਿਟੀ ਸਾਰੇ ਆਵਾਜ਼ ਸਾਰੇ ਇੱਕ ਸਟੇਜ ਆ ਕੇ ਅਸੀਂ ਇਕੱਠੇ ਬੋਲ ਸਕਦੇ ਤੇ ਅਸੀਂ ਉਹਨਾਂ ਦਾ ਸ਼ਹੀਦ ਦੀ ਯਾਦ ਵਿੱਚ ਅਸੀਂ ਉਹਨਾਂ ਦੀ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਅਸੀਂ ਉਹਨਾਂ ਦੀ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਲਾਈਕ ਅਗਲੀ ਪਨੀਰੀ ਤਾਂ ਹੀ ਮਤਲਬ ਕੌਮ ਮਤਲਬ ਇਕੱਠੀ ਹੁੰਦੇ ਜਦੋਂ ਅਸੀਂ ਦੂਜੇ ਨੂੰ ਇਕੱਠੇ ਹੁੰਦੇ ਨੇ ਤੇ ਜਦੋਂ ਅਸੀਂ ਸਾਡੀ ਸ਼ਹੀਦਾਂ ਨੂੰ ਯਾਦ ਕਰਦੇ ਨੇ। ਤੇ ਸ਼ਿਰਕਤ ਕਰਿਆ ਕਰਾਂਗੇ। ਫ੍ਰੈਜ਼ਨੋ ਦੀ ਧਰਤੀ ਤੇ ਮੈਂ ਕਹਿ ਸਕਦੀ ਹਾਂ ਮੇਰਾ ਜਿਹੜਾ ਰਿਸ਼ਤਾ ਹੈ ਉਹ ਮੈਂ ਸਭ ਤੋਂ ਪਹਿਲਾਂ ਅਮਰੀਕਾ ਆਈ ਹਾਂ ਤਾਂ ਮੈਂ ਫ੍ਰੈਜ਼ਨੋ ਆਈ ਹਾਂ। ਮੈਂ ਫ੍ਰੈਜ਼ਨੋ ਸਟੇਟ ਦੇ ਵਿੱਚ ਮਾਸਟਰਸ ਕੀਤੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ। ਹੁਣ ਮੈਂ ਬੇ ਏਰੀਏ ਦੇ ਵਿੱਚ ਜੌਬ ਕਰਦੀ ਹਾਂ ਐਜ਼ ਇਲੈਕਟ੍ਰੀਕਲ ਇੰਜੀਨੀਅਰ। ਸੋ ਫ੍ਰੈਜ਼ਨੋ ਦੇ ਨਾਲ ਮੇਰਾ ਇੱਕ ਐਸਾ ਰਿਸ਼ਤਾ ਹੈ ਕਿ ਇਹ ਜੇ ਮੈਂ ਘਰ ਕਿਹਾ ਆ ਕਿਸੇ ਸ਼ਹਿਰ ਨੂੰ ਪੰਜਾਬ ਤੋਂ ਬਾਹਰ ਤਾਂ ਸਭ ਤੋਂ ਪਹਿਲਾਂ ਇਹ ਮੇਰਾ ਘਰ ਬਣਿਆ ਸੀ ਤੇ ਇੱਥੇ ਬਹੁਤ ਪਰਿਵਾਰ ਐਸੇ ਮਿਲੇ ਸੀ ਜਿਨ੍ਹਾਂ ਦੇ ਨਾਲ ਹੁਣ ਪਰਿਵਾਰਕ ਸਾਂਝ ਹੈ। ਮਹਿੰਦਰ ਸਿੰਘ ਸੰਧਾਵਾਲੀਆ ਅੰਕਲ ਜਿਹੜੇ ਇਹਨਾਂ ਦੀ ਬੇਟੀ ਸਿਮਰਨ ਨੇ ਮੇਰੀ ਸਭ ਤੋਂ ਪਹਿਲੀ ਜਿਹੜੀ ਦੋਸਤ ਇੱਥੇ ਬਣੀ ਸੀ ਇਸ ਸ਼ਹਿਰ ਦੇ ਵਿੱਚ ਤੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ। ਤੇ ਉਸ ਤੋਂ ਬਾਅਦ ਹੁਣ ਮੇਰੇ ਜਿਹੜੇ ਇਨ-ਲॉज ਫੈਮਿਲੀ ਹੈ, ਸੁਲੱਖਣ ਸਿੰਘ ਤਾਇਆ ਜੀ ਵੀ ਇੱਥੇ ਨੇ ਤੇ ਹੋਰ ਵੀ ਜਿਹੜੀ ਇਨ-ਲॉज ਫੈਮਿਲੀ ਦੇ ਬਹੁਤ ਜ਼ਿਆਦਾ ਮੈਂਬਰ ਇੱਥੇ ਨੇ। ਸੋ ਇਟ ਇਜ਼ ਹੋਮ ਫ੍ਰੈਜ਼ਨੋ। ਤੇ ਹੁਣ ਮੈਂ ਟੌਪਿਕ ਵੱਲ ਵਾਪਸ ਆਉਂਦੀ ਹੋਈ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਇੱਕ ਯਾਦ ਹੈ ਜਾਂ ਉਹਨਾਂ ਦਾ ਜਿਹੜਾ ਕੰਮ ਹੈ ਦੁਨੀਆ ਦੇ ਵਿੱਚ ਉਹਨਾਂ ਨੂੰ ਹਿਊਮਨ ਰਾਈਟਸ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਉਹਨਾਂ ਦੀ ਜਿਹੜੀ ਸਪੀਚ ਜਿਹੜੀ ਉਹਨਾਂ ਨੇ ਕੈਨੇਡਾ ਦੀ ਧਰਤੀ ਦੇ ਵਿੱਚ ਦਿੱਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਸਿੱਖ ਕੌਮ ਦੇ ਕੋਲ ਬਹੁਤ ਵੱਡਾ ਪ੍ਰੋਜੈਕਟ ਹੈ, ਬੜੇ ਵੱਡਾ ਸੰਘਰਸ਼ ਚੱਲ ਰਿਹਾ ਹੈ ਸਿੱਖ ਕੌਮ ਦਾ, ਜਿਹਦੇ ਵਿੱਚ ਕੌਮੀ ਘਰ ਦੀ ਵੀ ਗੱਲ ਹੈ ਪਰ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਮਨੁੱਖੀ ਹੱਕਾਂ ਦਾ ਹਿੱਸਾ ਹੈ ਤੇ ਉਹਦੇ ਵਿੱਚੋਂ ਵੀ ਇੱਕ ਛੋਟਾ ਜਿਹਾ ਮਨੁੱਖੀ ਹੱਕਾਂ ਦੇ ਗੱਲ ਦੇ ਵਿੱਚੋਂ ਵੀ ਇੱਕ ਛੋਟਾ ਜਿਹਾ ਪੋਰਸ਼ਨ ਜੇ ਦੇ ਦਿਓ ਤੇ ਉਹ 25,000 ਲਾਵਾਰਸ ਲਾਸ਼ਾਂ ਦੀ ਗੱਲ ਹੈ ਤੇ ਉਹ ਲਾਵਾਰਸ ਲਾਸ਼ਾਂ ਦੀ ਗੱਲ ਮੈਂ ਕਰਨ ਅੱਜ ਕੈਨੇਡਾ ਦੀ ਧਰਤੀ ਤੇ ਆਇਆ ਹਾਂ। ਇਹ ਉਹਨਾਂ ਦੇ ਆਪ ਦੀ ਜਿਹੜੀ ਮੂੰਹੋਂ ਕਹੀ ਗਈ ਗੱਲ ਹੈ ਤੇ ਜੇ ਜਸਵੰਤ ਸਿੰਘ ਖਾਲੜਾ ਨੂੰ ਕਿਸੇ ਗੱਲ ਲਈ ਅੱਜ ਤੋਂ ਬਾਅਦ ਵੀ ਸਦੀਆਂ ਤੱਕ ਜਾਣਿਆ ਜਾਊਗਾ ਤਾਂ ਉਹ 25,000 ਲਾਵਾਰਸ ਲਾਸ਼ਾਂ ਦਾ ਵਾਰਸ ਵਜੋਂ ਜਾਣਿਆ ਜਾਊਗਾ ਕਿਉਂਕਿ ਉਹਨਾਂ 25,000 ਲਾਵਾਰਸ ਲਾਸ਼ਾਂ ਦੀ ਜਿਹੜੀ ਉਹ ਬਾਤ ਪਾਉਂਦੇ ਸੀ ਉਹਨਾਂ ਦੀ ਸ਼ਨਾਖਤ ਉਹਨਾਂ ਦੇ ਵਾਰਸ ਜਿਹੜੇ ਆ ਉਹ ਉਹਨਾਂ ਨੂੰ ਬਣਨ ਦਾ ਜਿਹੜਾ ਮੌਕਾ ਵਾਹਿਗੁਰੂ ਨੇ ਦਿੱਤਾ। ਉਹਨਾਂ ਨੇ ਸ਼ਹਾਦਤ ਦੀ ਬੁੱਕਲ ਦੇ ਵਿੱਚ ਬੈਠ ਕੇ ਉਹ ਸਪੀਚ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਕੋਲ ਬੜੀਆਂ ਦਾਤਾਂ ਨੇ, ਜਿਹੜਾ ਗੁਰੂ ਦੇ ਕੋਲ ਜਿਹੜੀ ਸਭ ਤੋਂ ਵੱਡੀ ਦਾਤ ਹੈ ਕਿਉਂਕਿ ਹੁਣ ਗੁਰੂ ਸਾਹਿਬ ਗੱਦੀ ਵੀ ਕਿਸੇ ਨੂੰ ਨਹੀਂ ਦੇ ਸਕਦੇ, ਕਿਸੇ ਸਾਧ ਨੂੰ ਉਹ ਗੁਰੂ ਨਹੀਂ ਬਣਾ ਸਕਦੇ। ਸਭ ਤੋਂ ਵੱਡੀ ਦਾਤ ਜੇ ਗੁਰੂ ਕੋਲ ਗੁਰਗੱਦੀ ਤੋਂ ਬਾਅਦ ਆਈ ਹੈ ਜਿਹਨੂੰ ਸਿੱਖਾਂ ਨੇ ਸਭ ਤੋਂ ਵੱਧ ਸਤਿਕਾਰਤ ਲੋਕ ਮੰਨਿਆ ਹੈ ਉਹ ਸ਼ਹਾਦਤ ਦੀ ਦਾਤ ਹੈ ਤੇ ਅਸੀਂ ਸਾਰੇ ਇਹ ਦਾਤ ਪ੍ਰਾਪਤ ਨਹੀਂ ਕਰ ਸਕਦੇ ਤੇ ਸਾਰਿਆਂ 'ਚ ਇੰਨੀ ਹਿੰਮਤ ਵੀ ਨਹੀਂ ਕਿ ਅਸੀਂ ਇਹ ਦਾਤ ਮੰਗ ਵੀ ਸਕੀਏ ਗੁਰੂ ਤੋਂ ਕਿਉਂਕਿ ਅਸੀਂ ਗੁਰੂ ਤੋਂ ਬਹੁਤ ਕੁਝ ਮੰਗਦੇ ਹਾਂ ਪਰ ਗੁਰੂ ਤੁਹਾਡੇ ਤੋਂ ਕੁਝ ਮੰਗਦਾ ਹੈ। ਗੁਰੂ ਤੁਹਾਡੇ ਤੋਂ ਇੱਕ ਚੀਜ਼ ਮੰਗਦਾ ਹੈ ਕਿ ਅਖਵਾਓ ਤਾਂ ਗੁਰੂ ਦੇ ਸਿੱਖ। ਸੋ ਜੇ ਅਸੀਂ ਇਹ ਦਾਤ ਨਹੀਂ ਪ੍ਰਾਪਤ ਕਰ ਸਕਦੇ ਤਾਂ ਐਟਲੀਸਟ ਜਿਨ੍ਹਾਂ ਲੋਕਾਂ ਨੂੰ ਇਹ ਦਾਤ ਮਿਲੀ ਹੈ ਉਹਨਾਂ ਦੇ ਅੱਗੇ ਸਿਰ ਜ਼ਰੂਰ ਝੁਕਾਇਆ ਕਰੀਏ। ਸੋ ਫ੍ਰੈਜ਼ਨੋ ਦੇ ਵਿੱਚ ਜਿਹੜਾ ਸਿਟੀ ਦੇ ਵੱਲੋਂ ਇਹ ਪਾਰਕ ਜਦੋਂ ਬਣਿਆ ਸੀਗਾ ਉਸ ਵੇਲੇ ਇਹ ਇੱਕ ਬਹੁਤ ਵੱਡਾ ਮੈਸੇਜ ਸੀਗਾ ਕਮਿਊਨਿਟੀਜ਼ ਦੇ, ਜਿਹੜਾ ਸਿੱਖ ਕਮਿਊਨਿਟੀ ਦੀ ਇੱਕ ਸਥਾਪਨਾ ਵੀ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਅਸੀਂ ਆਪਣੇ ਜਿਹੜੇ ਸ਼ਹੀਦ ਹੈ ਜਾਂ ਆਪਣੇ ਜਿਹੜੇ ਰੋਲ ਮਾਡਲਸ ਹੈ ਕੌਮੀ ਦੇ ਪੱਧਰ ਦੇ ਰੋਲ ਮਾਡਲਸ ਉਹਨਾਂ ਨੂੰ ਆਪਾਂ ਵਿਦਿਨ ਕਮਿਊਨਿਟੀ ਸੈਲੀਬ੍ਰੇਟ ਕਰਦੇ ਹਾਂ, ਵਿਦਿਨ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ
ਪਰ ਜਦੋਂ ਤੁਸੀਂ ਜਿੱਥੇ ਆ ਕੇ ਵਸੇ ਹੋ, ਜਿਸ ਥਾਂ ਨੂੰ ਤੁਸੀਂ ਆਪਣਾ ਘਰ ਬਣਾ ਰਹੇ ਹੋ, ਤੇ ਜਿੱਥੇ ਤੁਹਾਡੇ ਬੱਚੇ, ਉਹਨਾਂ ਦੇ ਗਾਂ ਬੱਚੇ ਵੱਡੇ ਹੋਣਗੇ ਤੇ ਪ੍ਰਫੁੱਲਤ ਹੋਣਗੇ, ਉਸ ਥਾਂ ਦੇ ਉੱਤੇ ਮੇਨ ਸਟ੍ਰੀਮ ਜਾ ਕੇ ਤੁਸੀਂ ਕੁਝ ਕਰ ਲੈਂਦੇ ਹੋ ਤਾਂ ਇੱਕ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਇਹ ਇੱਕ ਕਮਿਊਨਿਟੀ ਨੂੰ ਆਪਣੇ ਆਪ ਤੇ, ਸਪੈਸ਼ਲੀ ਫਰੈਜ਼ਨੋ ਸਿਟੀ ਦੇ ਵਿੱਚ ਵੱਸਦੇ ਸਾਡੇ ਪੰਜਾਬੀ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਨੂੰ ਜਿਹੜੀ ਹੈ ਉਹ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਜਿਹੜੇ ਰੋਲ ਮਾਡਲ ਆ ਉਹਨਾਂ ਬਾਰੇ ਦੁਨੀਆ ਨੂੰ ਦੱਸਣ ਜੋਗੇ ਹੋ ਗਏ ਆ। ਸਾਡੇ ਪੈਰ ਇਸ ਧਰਤੀ ਤੇ ਇੰਨੇ ਕੁ ਲੱਗ ਗਏ ਨੇ ਕਿ ਅਸੀਂ ਆਪਣੀ ਗੱਲ ਜਿਹੜੀ ਆ ਹੋਰ ਲੋਕਾਂ ਨੂੰ ਦੱਸ ਸਕੀਏ। ਇਸ ਗੱਲ ਨੂੰ ਵੀ ਮੈਂ ਆਪਣੇ ਫਾਦਰ ਸਾਹਿਬ ਦੀ ਉਹ ਜਿਹੜੀ ਆਖਰੀ ਸਪੀਚ ਆ ਉਹਦੇ ਨਾਲ ਜੋੜੂੰਗੀ। ਉਹਨਾਂ ਨੇ ਕਿਹਾ ਸੀਗਾ ਕਿ ਸਿੱਖ ਕੌਮ ਜਿਹੜੀ ਆ ਉਹਨੂੰ ਆਪਣੀ ਗੱਲ ਕਰਨੀ ਨਹੀਂ ਆਈ। ਅਸੀਂ ਇਹ ਕਹਿ ਦਿੰਦੇ ਆ ਕਿ ਸਾਡਾ ਨੁਕਸਾਨ ਬੜਾ ਹੋਇਆ, ਅਬਾਊਟ ਮਿਲੀਅਨ, ਅਬਾਊਟ 100,000 ਲੋਕ ਸਾਡੇ ਮਾਰੇ ਗਏ, ਪਰ ਦੁਨੀਆ ਦੇ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਇਸ ਗੱਲ ਤੇ ਯਕੀਨ ਨਹੀਂ ਕਰਦੇ, ਉਹ ਐਗਜ਼ੈਕਟ ਫਿਗਰਾਂ ਮੰਗਦੇ ਨੇ। ਅੱਜ ਦੀ ਡੇਟ 'ਚ ਜਿਹੜੇ ਵੀ ਇੱਥੇ ਬੱਚੇ ਪੜ੍ਹਦੇ ਨੇ ਜਾਂ ਹੋਰ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ, ਇਹ ਡੇਟਾ ਦਾ ਯੁੱਗ ਆ। ਜੇ ਕੋਈ ਵੀ ਗੱਲ ਹੁੰਦੀ ਹੈ ਅਸੀਂ ਡੇਟਾ ਮੰਗਦੇ ਆ, ਫੈਕਟ ਮੰਗਦੇ ਆ। ਤੇ ਇਸ ਗੱਲ ਨੂੰ ਜਸਵੰਤ ਸਿੰਘ ਖਾਲੜਾ ਨੇ 1995 'ਚ ਹੀ ਸਮਝ ਲਿਆ ਸੀ ਕਿ ਬਿਨਾਂ ਡੇਟਾ ਤੋਂ, ਬਿਨਾਂ ਫੈਕਟ ਤੋਂ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣਨੀ। ਸੋ ਜਦੋਂ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਦੇ 3 ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਉੱਥੋਂ ਦੀਆਂ ਜਿਹੜੇ ਕੰਮ ਕਰਦੇ ਲੋਕਾਂ ਨੂੰ ਪੁੱਛਿਆ ਕਿ ਇੱਥੇ ਸਾਡਾ ਇੱਕ ਲੀਗ ਜਿਹੜੇ ਆ ਉਹਨਾਂ ਦਾ ਸੰਸਕਾਰ ਹੋਇਆ ਆ ਤੇ ਕੀ ਤੁਹਾਨੂੰ ਪਤਾ ਹੈ ਕਿ ਉਹ ਕਿੱਦਣ ਉਹਦੀ ਲਾਸ਼ ਆਈ ਹੈ, ਤਾਂ ਉਹਨਾਂ ਨੇ ਉਹਨਾਂ ਰਜਿਸਟਰ ਖੋਲ ਕੇ ਦਿੱਤੇ। ਟੋਟਲ 6000 ਲਾਸ਼ਾਂ ਸੀ ਜੋ ਲਾਵਾਰਸ ਸੀ, ਜਿਹਦੇ ਚੋਂ 297 ਲਾਸ਼ਾਂ ਐਸੀਆਂ ਸਨ ਜਿਨ੍ਹਾਂ ਦਾ ਸਭ ਕੁਝ ਲਿਖਿਆ ਪਿਆ ਸੀ, ਜਿਨ੍ਹਾਂ ਦਾ ਇਹ ਵੀ ਲਿਖਿਆ ਸੀ ਇਹ ਕੌਣ ਹੈ, ਇਹਦਾ ਪਿਤਾ ਦਾ ਨਾਂ ਕੀ ਹੈ, ਇਹਦਾ ਪਿੰਡ ਕੀ ਹੈ ਤੇ ਇਹਨੂੰ ਕਿਹੜਾ ਥਾਣੇਦਾਰ ਲੈ ਕੇ ਗਿਆ। ਸੋ ਕਹਿੰਦੇ ਜਿਵੇਂ ਚੋਰ ਆਪਣੀਆਂ ਪੈੜਾਂ ਛੱਡ ਕੇ ਗਿਆ ਸੀ, ਕਿਉਂਕਿ ਉਹਨਾਂ ਨੂੰ ਲਾਲਚ ਸੀਗਾ ਕਿ ਉਹ ਜਿਹੜਾ ਬਾਲਣ ਹੈ ਉਹ ਮਿਊਨਿਸਪਲ ਕਾਰਪੋਰੇਸ਼ਨਾਂ ਤੋਂ ਲੈਣ। ਉਹਦੀ ਵਜ੍ਹਾ ਕਰਕੇ ਉਹ ਸਾਰਾ ਕੁਝ ਆਪਣਾ ਜਿਹੜਾ ਰਿਕਾਰਡ ਉੱਥੇ ਲਿਖੀ ਜਾਂਦੇ ਸੀ। ਸੋ 297 ਦਾ ਉਹ ਹਿਸਾਬ ਜਿਹੜਾ ਆ ਉਹ ਜਸਵੰਤ ਸਿੰਘ ਖਾਲੜਾ ਨੇ ਉਸੇ ਵੇਲੇ ਉਹ ਕੱਢ ਲਿਆ ਉਹਨਾਂ ਦੀ ਟੀਮ ਨੇ। ਤੇ ਉਸ ਤੋਂ ਬਾਅਦ ਉਹਨਾਂ ਨੇ ਜਿੱਥੇ ਜਿੱਥੇ ਜਿਹੜੇ ਇਨਕਾਊਂਟਰ, ਫੇਕ ਇਨਕਾਊਂਟਰ ਉਸ ਵੇਲੇ ਪੰਜਾਬ ਸਰਕਾਰ ਕਰ ਰਹੀ ਸੀ, ਪੰਜਾਬ ਪੁਲਿਸ ਕਰ ਰਹੀ ਸੀ, ਉਹਦੇ ਹਿਸਾਬ ਦੇ ਨਾਲ ਜਿਹੜਾ ਪ੍ਰੋਜੈਕਸ਼ਨ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ 25,000 ਦੇ ਕਰੀਬ ਜਿਹੜਾ ਬੱਚਾ ਹੈ ਉਹ ਲਾਪਤਾ ਕਰਕੇ ਜਿਹੜਾ ਹੈ ਉਹ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਤੇ ਜਿਹੜੇ ਦਰਿਆਵਾਂ 'ਚ ਰੋੜੇ ਗਏ ਆ ਉਹਨਾਂ ਦਾ ਕੋਈ ਹਿਸਾਬ ਨਹੀਂ। ਉਹਨਾਂ ਸਮਿਆਂ ਦੀਆਂ ਤੁਸੀਂ ਅਖਬਾਰਾਂ ਕੱਢ ਲਓ, ਇੱਕ ਕਟਿੰਗ ਜਿਹੜੀ ਹੈ ਦ ਪੋਇਨੀਅਰ ਅਖਬਾਰ ਦੀ ਕਟਿੰਗ ਕਾਫੀ ਫੇਮਸ ਆ ਆਨਲਾਈਨ। ਉਹਦੇ ਵਿੱਚ ਰਾਜਸਥਾਨ ਦੀ ਸਰਕਾਰ ਨੇ ਕੰਪਲੇਂਟ ਕੀਤੀ ਸੀਗੀ ਕਿ ਸਾਡੀ ਜਿਹੜੀ ਕਨਾਲ ਆਉਂਦੇ ਨੇ ਉਹਦੇ ਵਿੱਚ ਲਾਸ਼ਾਂ ਜਦੋਂ ਰੁੜ ਕੇ ਆਉਂਦੀਆਂ ਤੇ ਉਹ ਸਾਰਾ ਕੁਝ ਬੰਦ ਕਰ ਦਿੰਦੀਆਂ। ਸੋ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਇਹੋ ਜਿਹੀਆਂ ਫੈਕਟਸ ਐਂਡ ਫਿਗਰ ਸੀਗੇ ਜਿਹੜੇ ਕਿਸੇ ਹੋਰ ਢੰਗ ਨਾਲ ਸਾਡੇ ਸਾਹਮਣੇ ਆ ਰਹੇ ਸੀ। ਉਹ ਸਰਕਾਰ ਨੇ ਕੰਪਲੇਨ ਇਹ ਨਹੀਂ ਕੀਤੀ ਕਿ ਤੁਸੀਂ ਬੰਦੇ ਕਿਉਂ ਮਾਰ ਰਹੇ ਹੋ, ਉਹ ਸਰਕਾਰ ਨੇ ਕੰਪਲੇਨ ਇਸ ਲਈ ਕੀਤੀ ਵੀ ਤੁਹਾਡਾ ਪਾਣੀ ਗੰਦਾ ਆਉਂਦਾ ਹੈ ਤੇ ਲਾਸ਼ਾਂ ਰੁੜੀਆਂ ਆਉਂਦੀਆਂ ਵਿੱਚ ਤੇ ਉਹਦਾ ਕੋਈ ਹੱਲ ਕੱਢੋ। ਸੋ ਹੁਣ ਇਹੋ ਜਿਹੀ ਜਿਹੜਾ ਡੇਟਾ ਆ, ਹੁਣ ਉਹ ਸਾਨੂੰ ਨਹੀਂ ਪਤਾ ਉਹ ਲਾਸ਼ਾਂ ਕਿਹਨਾਂ ਦੀਆਂ ਸੀ, ਉਹ ਲਾਸ਼ਾਂ ਜਿਹੜੀਆਂ ਆ ਉਹਨਾਂ ਦੇ ਪਰਿਵਾਰ ਕੌਣ ਸੀ, ਪਰਿਵਾਰਾਂ ਨੂੰ ਵੀ ਨਹੀਂ ਅੱਜ ਤੱਕ ਪਤਾ ਲੱਗਾ। ਸੋ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਇਹਨਾਂ ਧਰਤੀਆਂ ਤੇ ਬੈਠੇ ਆ ਤਾਂ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ। ਇੱਕ ਜਿਹੜਾ ਸ਼ਹੀਦੀ ਯਾਦਗਾਰ ਜਿਹੜੀ ਬਣਾ ਦੇਣੀ ਹੈ, ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਤੁਸੀਂ ਸਿੰਬੋਲਿਕਲੀ ਦੂਜੀਆਂ ਕਮਿਊਨਿਟੀਜ਼ ਨੂੰ ਵੀ ਦੱਸਤਾ, ਪਰ ਨਾਲ ਦੀ ਨਾਲ ਜਿਹੜਾ ਹੈ ਸਾਡਾ ਲੋਕ ਕਚਹਿਰੀ ਦੇ ਵਿੱਚ ਮੈਸੇਜ ਜ਼ਰੂਰ ਜਾਂਦਾ ਰਹਿਣਾ ਚਾਹੀਦਾ ਹੈ। ਅਸੀਂ ਦੁਨੀਆ ਨੂੰ ਦੱਸਣਾ ਹੈ ਕਿ ਸਾਡਾ ਪਿਛੋਕੜ ਕੀ ਹੈ, ਸਾਡਾ ਉੱਥੇ ਸਾਡੇ ਨਾਲ ਕੀ ਵਾਪਰਿਆ। ਪੰਜਾਬ ਦੇ ਵਿੱਚ ਸਿੱਖਾਂ ਦੀ ਜੋ ਨਸਲਕੁਸ਼ੀ ਹੋਈ ਹੈ, 84 ਦੇ ਵਿੱਚ ਜੋ ਕੁਝ ਹੋਇਆ ਹੈ, ਉਹ ਸਾਰੇ ਦੀ ਸਾਰੀ ਗਾਥਾ, ਕਿਉਂਕਿ ਅੱਜ ਤੱਕ ਜਿਹੜਾ ਹੈ ਸਟੇਟ ਨੈਰੇਟਿਵ ਜਿਹੜਾ ਚੱਲਦਾ ਆਇਆ ਹੈ ਦੁਨੀਆ ਦੇ ਵਿੱਚ, ਜੋ ਸਟੇਟ ਨੈਰੇਟਿਵ ਜੋ ਸਰਕਾਰਾਂ ਕਹਿੰਦੀਆਂ ਸੀ ਉਹੀ ਦੁਨੀਆ ਮੰਨਦੀ ਆਈ। ਜੇ ਸਰਕਾਰਾਂ ਨੇ ਕਿਹਾ ਕਿ ਇਹ ਦਿੱਲੀ ਦੇ ਵਿੱਚ ਦੰਗੇ ਹੋਏ ਤਾਂ ਸਾਡੇ ਆਮ ਲੋਕਾਂ ਦੀ ਜ਼ੁਬਾਨ ਦੇ ਵਿੱਚ ਉਹ ਦੰਗੇ ਚੜ ਗਏ। ਦੰਗੇ ਦੋ ਧਿਰਾਂ ਦੇ ਹੁੰਦੇ ਆ, ਜਦੋਂ ਇੱਕ ਢੇਰੀ ਮਾਰੀ ਜਾਂਦੀ ਹੈ ਉਹਨੂੰ ਦੰਗੇ ਨਹੀਂ ਕਿਹਾ ਜਾਂਦਾ। ਸੋ ਇਹ ਨੈਰੇਟਿਵ ਜਿਹੜਾ ਸੀ ਇਹਨੂੰ ਚੈਲੰਜ ਕਰਨ ਦੀ ਲੋੜ ਸੀ। ਤੇ ਆਈ ਥਿੰਕ ਹੁਣ ਜੇ ਅਸੀਂ ਇੱਥੇ ਬੈਠੇ ਆ, ਫਾਈਨੈਂਸ ਪੱਖੋਂ ਸਾਡੇ ਬਹੁਤ ਲੋਕ ਹੁਣ ਸੁਖਾਲੇ ਨੇ, ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਆਪਣੀ ਕੌਮ ਦੇ ਪ੍ਰਤੀ ਕਿ ਅਸੀਂ ਜਿਹੜਾ ਇਹ ਨੈਰੇਟਿਵ ਹੈ ਇਹਨੂੰ ਠੀਕ ਕਰੀਏ। ਇਸ ਨੈਰੇਟਿਵ ਦੇ ਵਿੱਚ ਜਿਹੜਾ ਸਾਡੇ ਅੰਦਰ ਸਾਨੂੰ ਹੀ ਗਲਤ ਬਣਾਇਆ ਗਿਆ,
ਕਿਉਂਕਿ ਆਮ ਹੀ ਪਾਲਿਸੀ ਹੁੰਦੀ ਹੈ ਸਟੇਟ ਦੀ ਕਿ ਜਿਹੜੀ ਵਿਕਟਮ ਧਿਰ ਹੁੰਦੀ ਹੈ, ਜਿਨ੍ਹਾਂ ਨੂੰ ਤੁਸੀਂ ਦੱਬਣਾ ਕੁਚਲਣਾ ਹੁੰਦਾ, ਉਹਨਾਂ ਨੂੰ ਹੀ ਕਹਿ ਦਿੰਦੇ ਹੋ ਜੀ ਇਹੀ ਮਾੜੇ ਆ, ਇਹੀ ਅੱਤਵਾਦੀ ਹੈ, ਤੇ ਫਿਰ ਸੌਖਾ ਹੋ ਜਾਂਦਾ ਉਹਨਾਂ ਨੂੰ ਮਾਰਨਾ ਦੁਨੀਆ ਦੇ ਸਾਹਮਣੇ। ਸੋ ਇਹ ਨੈਰੇਟਿਵ ਸਾਨੂੰ ਹੁਣ ਚੇਂਜ ਕਰਨਾ ਚਾਹੀਦਾ। ਉਹਦੇ ਲਈ ਜਿਹੜੀ ਇਹ ਕਹਿ ਲਓ ਕਿ ਬੂਟਾ ਹੈ ਜਿਹੜਾ, ਇਹ ਤੁਹਾਨੂੰ ਛੋਟੇ ਬੱਚਿਆਂ ਤੋਂ ਹੀ ਲਾਉਣਾ ਪਊਗਾ, ਕਿਉਂਕਿ ਤੁਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਬੈਠੇ ਹੋ ਜਿੱਥੇ ਤੁਹਾਨੂੰ ਬੋਲਣ ਦਾ ਹੱਕ ਹੈ, ਜਿੱਥੇ ਤੁਹਾਨੂੰ ਗੱਲ ਕਰਨ ਦਾ ਹੱਕ ਹੈ। ਸੋ ਬੱਚਿਆਂ ਨੂੰ ਜਿਹੜਾ ਹੈ ਉਹ ਆਪਣਾ ਇਤਿਹਾਸ ਜਿਹੜਾ ਹੈ ਉਹ ਪੜ੍ਹਾਇਆ ਕਰੋ, ਉਹਨਾਂ ਨੂੰ ਇਹ ਸੇਧ ਦਿਆ ਕਰੋ ਕਿ ਜੇ ਆਪਣੇ ਹੱਕਾਂ ਲਈ ਖੜਨਾ, ਤੇ ਨਾ ਸਿਰਫ ਆਪਣੇ ਹੱਕਾਂ ਲਈ, ਹੋਰ ਕਿਸੇ ਦੇ ਉੱਤੇ ਵੀ ਜੇ ਕੋਈ ਜ਼ੁਲਮ ਹੋ ਰਿਹਾ ਹੈ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਬੰਦਾ ਹੈ, ਤਾਂ ਇੱਕ ਸਿੱਖ ਨੂੰ ਗੁਰੂ ਨੇ ਸਾਜਿਆ ਹੀ ਇਸ ਲਈ ਸੀ, ਖਾਲਸੇ ਨੂੰ ਸਾਜਿਆ ਹੀ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੇ ਲਈ ਸੀ। ਸੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਮੈਂ ਥੋੜਾ ਜਿਹਾ ਵਿੱਚ ਐਡ ਕਰਨਾ ਚਾਹੂੰਗੀ, ਇੱਥੇ ਨਿਰਵੈਰ ਸਿੰਘ ਵੀਰ ਜੀ ਆਏ ਹੋਏ ਨੇ, ਉਹ ਪਿੱਛੇ ਖੜੇ ਨੇ। ਮੇਰੇ ਫਾਦਰ ਸਾਹਿਬ ਦੇ ਉੱਤੇ ਇੱਕ ਬਾਇਓਗ੍ਰਾਫੀ ਲਿਖੀ ਗਈ ਸੀਗੀ ਬੱਚਿਆਂ ਦੇ ਵਾਸਤੇ। ਸੋ ਇਹ ਵੀ ਇੱਕ ਉਪਰਾਲਾ ਹੈ, ਇਹ ਵੀ ਇੱਕ ਤਰੀਕਾ ਹੈ ਜਿਹੜਾ ਕਹਿ ਲਓ ਮੈਮੋਰਾਈਜ਼ ਕਰਨ ਦਾ ਜਾਂ ਮੈਮੋਰੀਅਲਾਈਜ਼ ਕਰਨ ਦਾ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕੀ ਸੀ। ਸਰਕਾਰ ਨਾ ਦੱਸੇ ਸਾਨੂੰ ਕਿ ਸਾਡਾ ਇਤਿਹਾਸ ਕੀ ਸੀ, ਅਸੀਂ ਦੱਸੀਏ ਕਿ ਸਾਡਾ ਇਤਿਹਾਸ ਕੀ ਸੀ, ਸਾਡੇ ਤੇ ਬੀਤੀ ਕੀ ਸੀ। ਸੋ ਇਸ ਲਈ ਮੈਂ ਧੰਨਵਾਦੀ ਹਾਂ ਅੱਜ ਸਾਰਿਆਂ ਦੇ ਜਿਹੜੇ ਇੱਥੇ ਆਏ ਨੇ, ਜਿਹੜੇ ਇਸ ਮੁੱਦੇ ਦੇ ਨਾਲ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ ਨਾਲ ਜੁੜੇ ਹੋਏ ਨੇ, ਤੇ ਸ਼ਹਾਦਤਾਂ ਸੈਲੀਬ੍ਰੇਟ ਕੀਤੀਆਂ ਜਾਂਦੀਆਂ ਹੈ, ਉਹਨਾਂ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਕਿਸੇ ਵਿਰਲੇ ਟਾਵੇਂ ਦੀ ਕਿਸਮਤ 'ਚ ਹੁੰਦੀ ਹੈ ਸ਼ਹਾਦਤ, ਤੇ ਸ਼ਹਾਦਤ ਜਿਹੜੀ ਹੈ ਇਹ ਜਸਵੰਤ ਸਿੰਘ ਖਾਲੜਾ ਨੂੰ ਮਿਲੀ, ਤੇ ਇਸ ਗੱਲ ਦਾ ਸਾਨੂੰ ਮਾਣ ਹੈ। ਮੈਨੂੰ ਜਸਵੰਤ ਸਿੰਘ ਖਾਲੜਾ ਦੀ ਬੇਟੀ ਹੋਣ ਦਾ ਮਾਣ ਹੈ, ਤੇ ਅਸੀਂ ਹਮੇਸ਼ਾ ਰਿਣੀ ਰਵਾਂਗੇ ਕੌਮ ਦੇ, ਤੇ ਅਸੀਂ ਜਵਾਬਦੇਹ ਵੀ ਹਾਂ ਕੌਮ ਦੇ। ਸੋ ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਜਾਂ ਸਾਡੇ ਤੋਂ ਕੋਈ ਐਸਾ ਫੈਸਲਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਜਵਾਬਦੇਹ ਹਾਂ, ਤੁਸੀਂ ਸਾਨੂੰ ਪੁੱਛ ਸਕਦੇ ਹੋ। ਤੇ ਪਰ ਅਸੀਂ ਇਸ ਗੱਲ ਦੇ ਵੀ ਧੰਨਵਾਦੀ ਹਾਂ ਕਿ ਅੱਜ ਤੱਕ ਸਾਨੂੰ ਜਦੋਂ ਵੀ ਲੋੜ ਪਈ ਹੈ, ਅਸੀਂ ਜਦੋਂ ਵੀ ਆਵਾਜ਼ ਦਿੱਤੀ ਹੈ, ਕੌਮ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਇਹ ਸਭ ਕੁਝ ਕਹਿੰਦੀ ਹੋਈ ਜੀ ਮੈਂ ਖਿਮਾ ਦੀ ਚਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜਜ਼ਬੇ ਨੂੰ ਸਲਾਮ ਆ ਭੈਣ ਹੋਰਾਂ ਦੇ ਨੂੰ, ਜਿਸ ਤਰੀਕੇ ਦੇ ਨਾਲ ਇਹਨਾਂ ਦਾ ਬਚਪਨ ਬੀਤਿਆ ਤੇ ਜਿਸ ਦ੍ਰਿੜਤਾ ਦੇ ਨਾਲ ਇਹ ਆਪਣੇ ਬਾਪ ਦੀ ਲੈਗਸੀ ਦੇ ਉੱਤੇ ਪਹਿਰਾ ਦੇ ਰਹੇ ਆ, ਸੋ ਇਹਨਾਂ ਨੂੰ ਸਲੂਟ ਕਰਨਾ ਬਣਦਾ। ਕਹਿੰਦੇ ਨੇ ਕਿ ਜਗਾ ਤੇਲ ਦੀ ਚਰਬੀ ਪਾ ਕੇ ਕਰਕੇ ਭੇਂਟ ਸਰੀਰਾਂ ਨੂੰ, ਦਿੰਦੇ ਬਦਲ ਸ਼ਹੀਦ ਖੂਨ ਪਾ ਕੌਮ ਦੀਆਂ ਤਕਦੀਰਾਂ ਨੂੰ। ਸੋ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਨੇ, ਤੇ ਅੱਜ ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਤੋਂ ਸੇਧ ਲੈ ਕੇ ਜੋ ਜੀਵਨ ਜਿਉ ਰਹੇ ਆ, ਅੱਜ ਵੀ ਜਿਹੜੇ ਸਾਡੇ ਕਾਰਕੁਨ ਮਾੜੇ ਸਿਸਟਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਹੱਕ ਵਾਸਤੇ ਲੜ ਰਹੇ ਨੇ, ਸੋ ਉਹਨਾਂ ਨੂੰ ਸਲੂਟ ਆ। ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੂੰਗਾ ਬੀਬੀ ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਨੇ ਬਹੁਤ ਜਿਵੇਂ ਕਹਿੰਦੇ ਔਖੇ ਟਾਈਮ ਵੀ ਵੇਖੇ, ਪਰ ਇਹਨਾਂ ਨੇ ਹੌਸਲਾ ਨਹੀਂ ਛੱਡਿਆ। ਤੇ ਬਾਬਾ ਜੀ ਹੋਰੀ ਕਹਿੰਦੇ ਵੀ ਹਰੇਕ ਸਤੰਬਰ ਦੇ ਤੀਜੇ ਹਫ਼ਤੇ ਆਪਾਂ ਖਾਲੜਾ ਸਾਹਿਬ ਦੀ ਯਾਦ ਦੇ ਵਿੱਚ ਪ੍ਰੋਗਰਾਮ ਜਿਹੜਾ ਸਤੰਬਰ ਦਾ ਤੀਜਾ ਹਫ਼ਤਾ ਸੈਚਰਡੇ ਨੂੰ ਮਨਾਇਆ ਕਰਾਂਗੇ। ਸੋ ਇਹਦੇ ਨਾਲ ਹੀ ਮੈਂ ਮਾਈਕ ਦੇਣ ਜਾ ਰਿਹਾ ਬੀਬੀ ਪਰਮਜੀਤ ਕੌਰ ਖਾਲੜਾ। ਬੋਲੇ ਸੋ ਨਿਹਾਲ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਚ ਰਹੀ ਸੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ, ਕਿਉਂਕਿ ਜਿੰਨੇ ਵੀ ਆ ਸਾਰੀ ਸੰਗਤ ਬੈਠੀ ਹੈ, ਭੈਣ ਭਰਾ ਬੈਠੇ ਹੈ, ਜਸਵੰਤ ਸਿੰਘ ਖਾਲੜਾ ਨੂੰ ਉਹ ਲੋਕ ਬਹੁਤ ਬਿਹਤਰ ਢੰਗ ਨਾਲ ਜਾਣਦੇ। ਮੈਨੂੰ ਲੱਗਦਾ ਹੈ ਕਿ ਮੈਨੂੰ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਐਡਾ ਵੱਡਾ ਉਦਮ ਕਰਕੇ ਇੱਕ ਬਗਾਨੇ ਦੇਸ਼ ਦੇ ਵਿੱਚ ਆਪਣੇ ਜਿਹੜੇ ਲੈਜੈਂਡ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਤੇ ਪਾਰਕ ਜਿਹੜਾ ਉਹ ਬਣਾਇਆ। ਕਿਹਦਾ ਇਹ ਉਪਰਾਲਾ ਹੈ, ਕਿਹਨੇ ਇਹ ਇੰਨੀ ਐਫਰਟ ਕੀਤੀ ਹੈ, ਮੈਂ ਅਣਜਾਣ ਹੈ, ਮੈਨੂੰ ਬਾਹਲਾ ਪਤਾ ਨਹੀਂ ਗਾ, ਪਰ ਮੈਨੂੰ ਇੰਨਾ ਕੁ ਪਤਾ ਹੈ ਕੁਝ ਸੰਸਥਾਵਾਂ ਜਿਹੜੀਆਂ ਇਸ ਗੱਲ ਨਾਲ ਜੁੜੀਆਂ ਸੀ ਕਿ ਜਸਵੰਤ ਸਿੰਘ ਖਾਲੜਾ ਨੇ ਕੋਈ ਚੰਗਾ ਕੰਮ ਕੀਤਾ ਹੈ ਤਾਂ ਉਹਨਾਂ ਨੂੰ ਜਿਹੜੀ ਇਹ ਪਾਰਕ ਦਾ ਨਾਂ ਜ਼ਰੂਰ ਦੇਣਾ ਚਾਹੀਦਾ ਹੈ। ਇਹ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਚੱਕਿਆ ਗਿਆ ਸੀਗਾ, ਤਾਂ ਉਸੇ ਦਿਨ ਮੈਨੂੰ ਕੈਨੇਡਾ ਤੋਂ ਫੋਨ ਆਇਆ ਕਿ ਭੈਣ ਜੀ ਜਸਵੰਤ ਸਿੰਘ ਖਾਲੜਾ ਦੀ ਇੱਕ ਸਪੀਚ ਹੈ
ਉਹਨੂੰ ਅਸੀਂ ਥੋੜ੍ਹਾ ਛਾਂਟ ਕੇ ਤੁਹਾਨੂੰ ਭੇਜਦੇ ਹਾਂ। ਇਹ ਉਹੋ ਹੀ ਸਪੀਚ ਸੀ 40 ਮਿੰਟ ਦੀ ਜੋ ਜਸਵੰਤ ਸਿੰਘ ਖਾਲੜਾ ਨੇ ਉੱਥੇ ਗੁਰੂ ਘਰ ਟੈਕਸੀ ਦੇ ਵਿੱਚ ਕੀਤੀ ਸੀ। ਜਦੋਂ ਉਸ ਬੰਦੇ ਨੇ ਮੈਨੂੰ ਉਹ ਭੇਜੀ ਸਪੀਚ ਤਾਂ ਉਹਨੇ ਨਾਲ ਮੈਨੂੰ ਇਹ ਵੀ ਕਿਹਾ ਕਿ ਭੈਣ ਜੀ ਇਹ 40 ਮਿੰਟ ਦੀ ਸਪੀਚ ਦੇ ਵਿੱਚੋਂ ਅਸੀਂ ਇੱਕ ਅੱਖਰ ਵੀ ਨਹੀਂ ਕੱਟ ਸਕੇ, ਜੋ ਵੀ ਉਹਨਾਂ ਨੇ ਇੰਨ ਬਿੰਨ ਕਿਹਾ ਉਹੀ ਅਸੀਂ ਤੁਹਾਨੂੰ ਸਾਰੀ ਭੇਜ ਰਹੇ ਹਾਂ। ਸ਼ੁਕਰ ਹੈ ਉਸ ਪਰਮਾਤਮਾ ਦਾ ਕਿ ਇਹ ਸਪੀਚ ਸਾਨੂੰ ਮਿਲ ਗਈ ਤੇ ਸਾਨੂੰ ਬਹੁਤ ਸੌਖਾ ਹੋ ਗਿਆ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੰਮ ਨੂੰ ਪ੍ਰੂਵ ਕਰਨਾ। ਨਹੀਂ ਤੇ ਬੜਾ ਔਖਾ ਹੋ ਜਾਣਾ ਸੀਗਾ, ਕਦੋਂ ਅਸੀਂ ਕੋਰਟਾਂ ਦੇ ਫੈਸਲੇ ਢੀਕਦੇ ਤੇ ਕਦੋਂ ਅਸੀਂ ਇਹ ਕਹਿੰਦੇ ਕਿ ਇੰਨੇ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚੋਂ ਲਾਪਤਾ ਹੈ। ਇਹ ਸਪੀਚ ਉਹਨਾਂ ਦੀ ਸ਼ਹਾਦਤ ਦੇ ਬਿਲਕੁਲ ਨੇੜੇ ਹੈ ਔਰ ਉਹਨਾਂ ਨੇ ਉਹ ਸੱਚੀਆਂ ਗੱਲਾਂ ਕੀਤੀਆਂ ਜਿਹੜੀਆਂ ਮੈਨੂੰ ਲੱਗਦਾ ਹੈ ਕੋਈ ਗਿਆਨ ਜਿਵੇਂ ਉਹਨਾਂ ਨੂੰ ਪਹਿਲਾਂ ਹੀ ਹੋ ਗਿਆ ਸੀ ਆਪਣੀ ਸ਼ਹਾਦਤ ਦਾ। ਤੇ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਸੀ ਕਿ ਸਭ ਤੋਂ ਪਹਿਲਾਂ ਮੈਂ ਇੱਥੋਂ ਦੀਆਂ ਕੋਰਟ ਕਚਹਿਰੀਆਂ ਦਾ ਆਸਰਾ ਲਊਂਗਾ, ਜੇ ਕੋਰਟ ਕਚਹਿਰੀਆਂ ਨੇ ਮੇਰੀ ਗੱਲ ਨਾ ਸੁਣੀ ਤਾਂ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ, ਜੇ ਲੋਕ ਕਚਹਿਰੀ ਨੇ ਵੀ ਲੋਕਾਂ ਨੇ ਵੀ ਮੇਰੀ ਗੱਲ ਨਾ ਸੁਣੀ ਤਾਂ ਮੈਂ ਉਹ ਪਰਮਾਤਮਾ ਦੀਆਂ ਦਰਗਾਹ ਵਿੱਚ ਜਾਣ ਨੂੰ ਤਰਜੀਹ ਦਊਂਗਾ। ਮੇਰਾ ਖਿਆਲ ਹੈ ਇੰਨ ਬਿੰਨ ਹੀ ਵਾਪਰਿਆ, ਜੋ ਉਹਨਾਂ ਨੇ ਕਿਹਾ ਉਵੇਂ ਹੀ ਵਾਪਰਿਆ। ਤੇ ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਵੀ ਦੁਨਿਆਵੀ ਪੜ੍ਹਾਈ ਥੋੜ੍ਹੀ ਬਹੁਤੀ ਕੀਤੀ ਸੀ ਤਾਂ ਮੈਨੂੰ ਲੱਗਿਆ ਪਹਿਲੇ ਦਿਨ ਹੀ, ਕਿਉਂਕਿ ਮੈਂ ਵਾਕਿਫ ਸੀ ਇਹਨਾਂ ਸਾਰੀਆਂ ਗੱਲਾਂ ਤੋਂ, ਮੈਂ ਵਾਕਿਫ ਸੀ ਕਿ ਜਸਵੰਤ ਸਿੰਘ ਫੀਲਡ ਦੇ ਵਿੱਚ ਜਾਂਦਾ ਹੈ, ਕੰਮ ਕਰਦਾ ਹੈ, ਹਿਊਮਨ ਰਾਈਟਸ ਦੀਆਂ ਟੀਮਾਂ ਸਾਡੇ ਘਰ ਆਉਂਦੀਆਂ, ਇਹ ਸਾਰਾ ਕੁਝ ਮੈਂ ਵਾਕਿਫ ਸੀ। ਜਦੋਂ ਪਹਿਲੇ ਦਿਨ ਹੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਤੇ ਮੈਂ ਪਹਿਲੇ ਦਿਨ ਹੀ ਪਰਮਾਤਮਾ ਵੱਲੋਂ ਉਹ ਸਾਰੀ ਗੱਲ ਸਪਸ਼ਟ ਕਰਤੀ ਕਿ ਜਸਵੰਤ ਸਿੰਘ ਖਾਲੜਾ ਦਾ ਇਹ ਕੰਮ ਹੈ। ਤੇ ਉਹ ਫੈਸਲਾ ਪਹਿਲੇ ਦਿਨ ਦਾ ਫੈਸਲਾ ਜਿਹੜਾ ਅਸੀਂ ਇੱਕ ਉੱਥੋਂ ਦੀਆਂ ਕੋਰਟਾਂ ਦੇ ਰਾਹ ਪਏ ਤੇ ਉਹ ਫੈਸਲਾ ਉਹ ਅੱਜ ਤੱਕ ਮੈਨੂੰ ਲੱਗਦਾ ਪਰਮਾਤਮਾ ਨੇ ਆਪ ਹੱਥ ਦੇ ਕੇ ਮੇਰੇ ਕੋਲੋਂ ਕਰਾਇਆ। ਕਿਉਂਕਿ ਜੇ ਮੈਂ ਉਹ ਫੈਸਲਾ ਉਸ ਵੇਲੇ ਨਾ ਕਰਦੀ, ਮੈਂ ਕਿਸੇ ਪੋਲੀਟੀਕਲ ਬੰਦੇ ਦੇ ਟੇਟੇ ਚੜ੍ਹ ਕੇ ਜਾਂ ਕਿਸੇ ਪੁਲਿਸ ਵਾਲੇ ਦੇ ਆਖੇ ਲੱਗ ਕੇ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਲੈਂਦੀ, ਪਰ ਮੈਂ ਇੱਕ ਚੈਲੰਜ ਵਜੋਂ ਲਿਆ। ਮੈਂ ਇਹ ਸੋਚ ਕੇ ਕਿ ਜੋ ਵੀ ਹੋਊਗਾ ਉਹ ਮੈਂ ਕਰੂੰਗੀ, ਜੋ ਮੇਰਾ ਕਰਨਾ ਬਣਦਾ। ਬੱਚੇ ਛੋਟੇ ਸੀ, ਮੈਨੂੰ ਯਾਦ ਹੈ ਜਸਵੰਤ ਸਿੰਘ ਖਾਲੜਾ ਨੂੰ ਆਪਣੇ ਬੱਚੇ ਬਹੁਤ ਪਿਆਰੇ ਸੀ। ਜਦੋਂ ਇਹ ਬੱਚੇ ਜਿਵੇਂ ਹਰ ਬੱਚੇ ਆਪਣੇ ਮਾਂ-ਬਾਪ ਤੋਂ ਖਿਡੌਣੇ ਮੰਗਦੇ ਆ, ਚਾਕਲੇਟਾਂ ਮੰਗਦੇ ਆ ਜਾਂ ਹੋਰ ਬਹੁਤ ਕੁਝ ਮੰਗਦੇ ਆ, ਤਾਂ ਉਹ ਇੱਕੋ ਗੱਲ ਕਹਿੰਦੇ ਸੀ, ਇਹਨੂੰ ਬੇਟੀ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਤੇਰੇ ਲਈ ਇਹ ਚੀਜ਼ਾਂ ਨਹੀਂ ਲਿਆ ਸਕਦਾ, ਮੈਂ ਖਿਡੌਣੇ ਨਹੀਂ ਲਿਆ ਸਕਦਾ, ਉਹ ਤੇਰੀ ਮਾਂ ਜਾਣੇ, ਪਰ ਮੈਂ ਜੇ ਤੂੰ ਕਵੇਂ ਕਿ ਚੰਨ ਤੋਂ ਤਾਰੇ ਤੋੜ ਲਿਆ ਤੇ ਉਹ ਮੈਂ ਲਿਆ ਸਕਦਾ। ਇਹੋ ਜਿਹੀਆਂ ਗੱਲਾਂ ਉਹਦੇ ਦਿਮਾਗ ਵਿੱਚ ਪਤਾ ਨਹੀਂ ਕਿਵੇਂ ਆਉਂਦੀਆਂ ਸੀ। ਤੇ ਹੁਣ ਵੀ ਮੈਨੂੰ ਲੱਗਦਾ ਹੈ ਕਿ ਉਹ ਚੰਨ ਤੋਂ ਤਾਰੇ ਤੋੜਨ ਗਿਆ ਹੈ ਤੇ ਕਦੇ ਮੁੜੂਗਾ ਕਿਵੇਂ? ਜਿਵੇਂ ਤੁਸੀਂ ਅੱਜ ਉਹਨਾਂ ਨੂੰ ਮੋੜ ਲੈਂਦਾ, ਜਿਵੇਂ ਤੁਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹੋ। ਤੇ ਜਿੱਥੋਂ ਤੱਕ ਬੱਚਿਆਂ ਦਾ ਸੰਬੰਧ ਹੈ, ਬੱਚੇ ਕਿਵੇਂ ਪੜ੍ਹੇ? ਬੱਚੇ ਬੜੇ ਸੌਖੇ ਪੜ੍ਹ ਗਏ, ਪਰਮਾਤਮਾ ਨੇ ਕੰਪਨਸੇਟ ਕੀਤਾ ਮੈਨੂੰ। ਬੱਚੇ ਚੰਗੀਆਂ ਪੜ੍ਹਾਈਆਂ ਕਰ ਗਏ। ਉੱਥੇ ਵੀ ਜਿਹੜੇ ਸਕੂਲਾਂ 'ਚ ਪੜ੍ਹਦੇ ਸੀ, ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਇੱਥੋਂ ਕੱਢੋ, ਬੱਚਿਆਂ ਨੂੰ ਸਕੂਲ ਨਾ ਭੇਜੋ, ਪਰ ਪਤਾ ਨਹੀਂ ਕਿਹੜੀ ਤਾਕਤ ਸੀ ਜਿਹੜੀ ਇਹ ਕਹਿੰਦੀ ਸੀ ਕਿ ਨਹੀਂ, ਬੱਚੇ ਜਿੱਥੇ ਪੜ੍ਹਦੇ ਆ ਉੱਥੇ ਹੀ ਪੜ੍ਹਨਗੇ। ਇਹ ਉੱਥੇ ਹੀ ਪੜ੍ਹੇ, ਆਪਣੀ ਮਰਜ਼ੀ ਨਾਲ ਪੜ੍ਹੇ। ਜਦੋਂ ਇਹ ਬੇਟੀ ਨੇ +2 ਕੀਤਾ ਤਾਂ ਇੱਕੋ ਹੀ ਸਵਾਲ ਮੈਂ ਇਹਨੂੰ ਪੁੱਛਿਆ ਕਿ ਬੇਟਾ ਹੁਣ, ਤਾਂ ਇਹਨੇ ਕਿਹਾ ਵੀ ਮੇਰੇ ਨਾਲ ER ਲੱਗਣਾ ਚਾਹੀਦਾ। ਤੇ ਮੈਨੂੰ ਇਹ ਗੱਲ ਬਹੁਤ ਫੈਸਲਾਕੁਨ ਲੱਗੀ ਕਿ ਬੱਚੇ ਨੇ ਫੈਸਲਾ ਕਰ ਲਿਆ ਕਿ ਮੇਰੇ ਨਾਲ ER ਲੱਗਣਾ ਚਾਹੀਦਾ, ਤੇ ਮੈਂ ਇਹਨੂੰ ਉਧਰਲੇ ਪਾਸੇ ਨੂੰ ਤੋਰਤਾ। ਬੇਟੇ ਨੂੰ ਵੀ ਇਸੇ ਤਰ੍ਹਾਂ ਜੋ ਚਾਹੁੰਦਾ ਸੀ ਉਸੇ ਤਰ੍ਹਾਂ ਕੀਤਾ। ਆਪਣੀ ਮਰਜ਼ੀ ਨਾਲ ਇਹ ਹੁਣ ਵਿਦੇਸ਼ਾਂ ਵਿੱਚ ਆ ਗਏ ਆ, ਇਹਨਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਮੈਨੂੰ ਤਾਂ ਲੱਗਦਾ ਮੈਨੂੰ ਹੁਣ ਬਾਹਲਾ ਕੁਝ ਕਹਿਣ ਦੀ ਲੋੜ ਨਹੀਂ। ਮੈਨੂੰ ਤਾਂ ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਅੱਜ ਦੀ ਡੇਟ ਵਿੱਚ ਚੱਲ ਰਿਹਾ, ਉੱਧਰ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਪੰਜਾਬ ਦੇ ਵਿੱਚ ਹਾਲੇ ਵੀ ਤੁਸੀਂ ਸਾਰੇ ਜਿੰਨੇ ਲੋਕ ਬੈਠੇ ਆ ਸਿਆਸੀ ਹੈ। ਮੈਂ ਸਮਝਦੀ ਸਿਆਸੀ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ। ਜਦੋਂ ਤੁਸੀਂ ਸਿਆਸੀ ਹੈ, ਤੁਸੀਂ ਸਮਝਦੇ ਹੋ ਅੱਜ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ। ਕੀ ਕੋਈ ਕਿਸਾਨ ਮੋਰਚੇ ਦੇ ਵਿੱਚੋਂ ਕੁਝ ਨਿਕਲਿਆ? ਕੀ ਹੁਣ ਜਿਹੜੀ ਸਿੱਖ ਸਿਆਸਤ ਕੋਈ ਨਵੀਂ ਦਸ਼ਾ ਲੈ ਰਹੀ ਹੈ?
ਕਿ ਜੋ ਬਾਦਲ ਪਰਿਵਾਰ ਆ ਉਹ ਖਤਮ ਹੋਇਆ, ਦੁਬਾਰਾ ਹੱਥ ਪੈਰ ਮਾਰ ਰਿਹਾ, ਕਿ ਉਹਦਾ ਵੀ ਕੋਈ ਤਕਾਜ਼ਾ ਹੈ ਅੱਗੇ ਵਧਣ ਦਾ। ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਦੀ ਡੇਟ ਦੇ ਵਿੱਚ ਉਹ ਚਾਹੁੰਦੇ ਆ ਕਿ ਜਸਵੰਤ ਸਿੰਘ ਖਾਲੜਾ ਨੂੰ ਹੁਣ ਅਕਾਲ ਤਖਤ ਤੋਂ ਵੀ ਸਨਮਾਨਿਤ ਕਰ ਦਿੱਤਾ ਜਾਵੇ। ਪਰ ਮੈਂ ਤੁਹਾਡੀ ਰਾਏ ਦੇ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਕੀ 30 ਸਾਲ ਅਸੀਂ ਉਸ ਬਾਦਲ ਪਰਿਵਾਰ ਦੇ ਖਿਲਾਫ ਲੜਦੇ ਰਹੇ, ਸਵੇਦ ਸੈਣੀ ਦੇ ਖਿਲਾਫ ਲੜਦੇ ਰਹੇ, ਤੇ KPS ਗਿੱਲ ਦੀ ਮੌਤ ਨੂੰ ਅਸੀਂ ਐਸੀ ਮੌਤ ਬਣਾਇਆ ਜਿਹੜਾ ਅੱਜ ਤੱਕ ਦੁਨੀਆ ਯਾਦ ਕਰਦੀ ਹੈ। ਇਹ ਸਿਰਫ ਇਹ ਸ਼ਹੀਦ ਪਰਿਵਾਰਾਂ ਦਾ ਹੀ ਕੰਮ ਸੀਗਾ ਜਿਹੜੇ ਥਾਂ ਥਾਂ ਤੇ KPS ਗਿੱਲ ਨੂੰ ਫਾਂਸੀ ਦੇ ਉਹਦਾ ਨਾਰਾ ਜਿਹੜਾ ਉਹਨਾਂ ਨੇ ਲਾਇਆ ਸੀ। ਤੇ ਫਾਂਸੀ ਤੇ ਚਲੋ ਉਹਨੂੰ ਉਹ ਦੁਨਿਆਵੀ ਫਾਂਸੀ ਤਾਂ ਨਹੀਂ ਲੱਗੀ, ਪਰ ਉਹਨੂੰ ਉਹ ਫਾਂਸੀ ਲੱਗੀ ਜਿਹੜੀ ਉਹ ਕਦੇ ਇਤਿਹਾਸ ਦੇ ਵਿੱਚੋਂ ਮਿਟੀ ਨਹੀਂ ਜਾ ਸਕਦੀ। ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਮੈਂ ਜਿਹੜੀ ਇਲੈਕਸ਼ਨ ਹੈ, ਮੈਂ ਇਹ ਵੀ ਗੱਲ ਜ਼ਰੂਰੀ ਕਰ ਲੈਣਾ ਚਾਹੁੰਦੀ ਹਾਂ, ਕਿਉਂਕਿ ਪਹਿਲਾਂ ਅਸੀਂ ਕੋਰਟਾਂ ਦੇ ਰਾਹ ਪਏ, ਕੋਰਟਾਂ ਦਾ ਜਿਹੜਾ ਕੰਮ ਸੀ ਖਾਲੜਾ ਕੇਸ 12-13 ਤੱਕ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਉਸ ਤੋਂ ਬਾਅਦ ਅਸੀਂ ਹੋਰ ਵੀ ਜੋ ਵੀ ਪੰਜਾਬ ਦੇ ਵਿੱਚ ਮਸਲਾ ਹੈ ਜਾਂ ਸਮੱਸਿਆ ਉਹਦੇ ਉੱਤੇ ਕੰਮ ਜਿਹੜਾ ਕਰਦੇ ਰਹੇ। ਤਾਂ ਫਿਰ ਜ਼ਰੂਰੀ ਹੋ ਗਿਆ ਕਿ ਸਟੈਪ ਬਾਏ ਸਟੈਪ ਸਾਨੂੰ ਅੱਗੇ ਵਧਣਾ ਚਾਹੀਦਾ। ਫਿਰ ਇੱਕ ਦੌਰ ਸੀਗਾ ਕਿ ਜਸਵੰਤ ਸਿੰਘ ਖਾਲੜਾ 'ਤੇ ਕੋਈ ਕਿਤਾਬ ਆਉਣੀ ਚਾਹੀਦੀ ਹੈ। ਉਂਝ ਤਾਂ ਉਹ ਜਿਹੜੀ ਡਾਕੂਮੈਂਟੇਸ਼ਨ ਆ ਔਰ ਜਿਹੜੀ ਸੁਪਰੀਮ ਕੋਰਟ ਨੇ ਪ੍ਰੂਵ ਕੀਤੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਜੋ ਪ੍ਰੂਵ ਕੀਤੀ ਹੈ ਤਾਂ ਮੈਨੂੰ ਲੱਗਦਾ ਉਹ ਆਪਣੇ ਆਪ ਵਿੱਚ ਇੱਕ ਕਿਤਾਬ ਹੈ ਤੇ ਉਹਦੇ ਨੂੰ ਕੋਈ ਸਰਕਾਰ ਕੋਈ ਵੀ ਝੁਠਲਾ ਨਹੀਂ ਸਕਦਾ। ਪਰ ਫਿਰ ਵੀ ਬਾਹਲੇ ਲੋਕਾਂ ਦੀ ਇਹ ਗੱਲ ਹੈ ਕਿ ਇੱਕ ਜਸਵੰਤ ਸਿੰਘ ਖਾਲੜਾ 'ਤੇ ਜ਼ਰੂਰ ਕੋਈ ਉਹਨਾਂ ਦੀ ਜੀਵਨੀ ਉਹਨਾਂ 'ਤੇ ਆਉਣੀ ਚਾਹੀਦੀ ਹੈ। ਤੇ ਬੜੇ ਮਾਣ ਦੀ ਗੱਲ ਹੈ ਕਿ ਬੀਬੀ ਗੁਰਮੀਤ ਕੌਰ ਨੇ ਕਿਤਾਬ ਤੇ ਭਾਵੇਂ ਬੱਚਿਆਂ ਲਈ ਲਿਖੀ ਹੈ, ਪਰ ਮੈਨੂੰ ਲੱਗਦਾ ਅਸੀਂ ਵੀ ਉਹਦੇ ਵਿੱਚੋਂ ਬਹੁਤ ਕੁਝ ਸਿੱਖ ਸਕਦੇ ਹਾਂ। ਬੱਚੇ ਪੜ੍ਹਨਗੇ ਤੇ ਸਾਨੂੰ ਦੱਸਣਗੇ ਤੇ ਪੁੱਛਣਗੇ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ। ਉਸ ਤੋਂ ਬਾਅਦ ਅਗਲਾ ਸਟੈਪ ਸੀ, ਜਦੋਂ ਅਸੀਂ ਲੜਦੇ ਸੀ, ਸਾਡੀ ਇੱਕ ਛੋਟੀ ਟੀਮ ਸੀਗੀ, ਬੜੀ ਵਧੀਆ ਟੀਮ ਸੀ, ਵਕੀਲਾਂ ਦੀ ਵੀ ਵਧੀਆ ਟੀਮ ਸੀ, ਸਾਡੀ ਵੀ ਵਧੀਆ ਟੀਮ ਸੀ। ਅਸੀਂ ਕੋਸ਼ਿਸ਼ ਕੀਤੀ ਵੀ ਹਰ ਜਿਹੜਾ ਸ਼ਹੀਦ ਆ ਉਹਨੂੰ ਪਹਿਚਾਣ ਦਿਵਾਈ ਜਾਵੇ, ਉਹਨੂੰ ਹਰ ਤਰ੍ਹਾਂ ਜਿਹੜਾ ਉਹਦਾ ਡੈਥ ਸਰਟੀਫਿਕੇਟ ਮਿਲਦਾ ਜਾਵੇ। ਬਹੁਤ ਮੁਸ਼ਕਲਾਂ ਆਉਂਦੀਆਂ ਗਈਆਂ, ਪਰ ਇੱਕ ਫੈਸਲਾ ਹੋਇਆ ਪਰਮਾਤਮਾ ਨੇ ਕੀਤਾ। ਮੈਂ ਸਮਝਦੀ ਹਾਂ ਕਿ ਇਲੈਕਸ਼ਨ ਜ਼ਰੂਰ ਲੜੀ ਜਾਵੇ 19 ਵਾਲੀ ਜਿਹੜੀ, ਤੇ ਅਸੀਂ ਉਹ ਇਲੈਕਸ਼ਨ ਲੜੀ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਮਦਦ ਦੇ ਨਾਲ ਇਕਨੋਮਿਕਲੀ ਵੀ ਤੇ ਹੋਰ ਵੀ ਇੰਨਾ ਮਤਲਬ ਕਿ ਲਾਲਾ ਹੋਈ ਕਿ ਦੁਨੀਆ ਦੇ ਵਿੱਚ ਇੱਕ ਵਾਰੀ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਨਾਂ ਹੈ ਉਹ ਦੁਬਾਰਾ ਕਿਸੇ ਨੂੰ ਹੁਣ ਦੱਸਣ ਦੀ ਲੋੜ ਨਹੀਂ ਪੈਣੀ, ਖਾਸ ਤੌਰ 'ਤੇ ਮੈਨੂੰ। ਤਾਂ ਉਹ ਫਿਰ ਇਲੈਕਸ਼ਨ ਦੀ ਜਿਹੜੀ ਕੰਪੇਨ ਸੀ ਉਹਨੇ ਸਾਡਾ ਬਹੁਤ ਵੱਡਾ ਫਾਇਦਾ ਕੀਤਾ। ਤੇ ਉਹ ਸਾਰਾ ਕੁਝ ਹੋਇਆ ਕਿਉਂ? ਉਹ ਇਸ ਲਈ ਹੋਇਆ ਕਿ ਇਹ ਇੱਕ ਸਾਡਾ ਮਿਸ਼ਨ ਹੈ। ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਸੀਗਾ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਪਹਿਚਾਣ ਦਿਵਾਉਣੀ ਹੈ। ਜਦੋਂ ਕੋਈ ਸਾਡੀ ਗੱਲ ਨਹੀਂ ਸੁਣਦਾ ਤੇ ਸਾਨੂੰ ਲੋਕ ਕਚਹਿਰੀ ਵਿੱਚ ਜਾਣਾ ਪੈਣਾ, ਤੇ ਮੈਂ ਕੋਸ਼ਿਸ਼ ਕੀਤੀ ਕਿ ਲੋਕ ਕਚਹਿਰੀ ਵਿੱਚ ਵੀ ਜਾਇਆ ਜਾਵੇ। ਜਿੱਤਣਾ ਹਾਰਨਾ ਇੱਕ ਵੱਖਰੀ ਗੱਲ ਹੈ। ਜਿਸ ਦਿਨ ਮੇਰੀ ਇਲੈਕਸ਼ਨ ਅਨਾਉਂਸ ਹੋਈ ਸੀ ਉਸੇ ਦਿਨ ਇੱਕ ਇੰਟਰਨੈਸ਼ਨਲ ਲੈਵਲ 'ਤੇ ਇੱਕ ਲੇਖ ਛਪ ਗਿਆ ਸੀ ਕਿ ਬੀਬੀ ਇਹ ਜਿਹੜਾ ਲੜਾਈ ਹੈ ਇਹ ਤੁਹਾਡੀ ਕੋਈ ਲੜਾਈ ਨਹੀਂ ਗੀ, MP ਦੀ ਲੜਾਈ ਨਹੀਂ ਹੈ, ਇਹ ਤੁਹਾਡੀ ਹੁਣ ਦਿੱਲੀ ਨਾਲ ਲੜਾਈ ਹੈ ਸਿੱਧੀ। ਤੇ ਤੁਸੀਂ ਇਸ ਗੱਲ ਨੂੰ ਸਮਝਦੇ ਹੋਵੋਗੇ ਕਿ ਇਹ ਲੜਾਈ ਵਾਕਿਆ ਹੀ ਸਟੇਟ ਨਾਲ ਸੀਗੀ, ਦਿੱਲੀ ਨਾਲ ਸੀਗੀ। ਚਲੋ ਆਪਾਂ ਇਲੈਕਸ਼ਨ ਸਾਡਾ ਨਾ ਏਜੰਡਾ ਹੈ ਤੇ ਨਾ ਅਸੀਂ ਇਲੈਕਸ਼ਨਾਂ ਦੇ ਬਹੁਤ ਹਾਮੀ ਹੈ, ਪਰ ਫਿਰ ਵੀ ਜਦੋਂ ਆਪਾਂ ਨੂੰ ਕੋਈ ਰਾਹ ਖੋਲ੍ਹਣਾ ਹੋਵੇ ਤਾਂ ਕੋਈ ਨਾ ਕੋਈ ਤਰੀਕਾ ਜ਼ਰੂਰ ਅਪਣਾਉਣਾ ਪੈਂਦਾ। ਤੇ ਹੁਣ ਜਿਹੜੀ ਤੀਜੀ ਗੱਲ ਹੈ ਉਹ ਜਿਹੜੇ ਅੱਜ ਕੱਲ੍ਹ ਕਿਤਾਬਾਂ ਪੜ੍ਹਨ ਦਾ ਟ੍ਰੈਂਡ ਵੀ ਘਟਿਆ ਪਿਆ ਹੈ, ਤਾਂ ਉਹਦੇ ਵਿੱਚ ਸਾਨੂੰ ਬਹੁਤ ਲੋਕ ਪੁੱਛਦੇ ਸੀਗੇ ਕਿ ਤੁਸੀਂ ਫਿਲਮ ਜਿਹੜੀ ਆ ਉਹ ਬਣਨੀ ਚਾਹੀਦੀ ਹੈ ਜਸਵੰਤ ਸਿੰਘ ਖਾਲੜਾ 'ਤੇ। ਬਹੁਤ ਲੰਮਾ ਸਮਾਂ ਅਸੀਂ ਟਾਲਦੇ ਆਏ ਵੀ ਨਹੀਂ ਫਿਲਮ ਨਹੀਂ, ਪਰ ਹੁਣ ਸਾਨੂੰ ਲੱਗਦਾ ਹੈ ਕਿ ਜੋ ਅੱਜ ਜ਼ਮਾਨਾ ਹੈ, ਜੋ ਅੱਜ ਦੀ ਜਨਰੇਸ਼ਨ ਹੈ, ਜੋ ਉਹਨਾਂ ਨੇ 2-3 ਘੰਟਿਆਂ 'ਚ ਸਿੱਖ ਲੈਣਾ ਹੈ ਉਹ ਅਸੀਂ ਕਿੰਨਾ ਸਮਾਂ ਲਾ ਕੇ ਵੀ ਉਹਨਾਂ ਨੂੰ ਸਮਝਾ ਨਹੀਂ ਸਕਦੇ। ਤੇ ਮੇਬੀ ਉਹ ਵੀ ਫਿਲਮ ਵੀ ਆਊਗੀ। ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਹੋਰ ਵੀ ਜਸਵੰਤ ਸਿੰਘ ਖਾਲੜਾ 'ਤੇ ਕੰਮ ਹੋਣਾ ਚਾਹੀਦਾ। ਜਸਵੰਤ ਸਿੰਘ ਖਾਲੜਾ 'ਤੇ ਨਹੀਂ, ਉਹਨਾਂ ਸ਼ਹੀਦਾਂ 'ਤੇ ਜਿਨ੍ਹਾਂ ਨੇ ਬਿਨਾਂ ਕਿਸੇ ਜਿਹੜਾ ਆਪਣਾ ਸਭ ਕੁਝ ਨਿਸ਼ਾਵਰ ਕਰਤਾ, ਬਿਨਾਂ ਕੁਛ ਸੋਚਿਆ
ਇੱਕ ਕੌਮੀ ਰਾਹ ਦੀ, ਇੱਕ ਕੌਮੀ ਜਿਹੜੇ ਘਰ ਦੀ ਗੱਲ ਕਰਦਿਆਂ ਆਈਡੀਓਲੋਜੀ ਕੋਈ ਵੀ ਹੋਵੇ, ਭਾਵੇਂ ਉਹ ਹਥਿਆਰਬੰਦ ਲੜਾਈ ਹੋਵੇ, ਭਾਵੇਂ ਉਹ ਵਿਚਾਰਾਂ ਦੀ ਲੜਾਈ ਹੋਵੇ। ਹੁਣ ਚੱਲ ਰਹੀ ਹੈ ਇਸ ਵੇਲੇ ਵਿਚਾਰਾਂ ਦੀ ਲੜਾਈ ਪੰਜਾਬ ਦੇ ਵਿੱਚ, ਲੱਗਦਾ ਹੈ ਕੁਛ ਹਲਚਲ ਹੋਣ ਵਾਲੀ ਹੈ ਤੇ ਸਾਨੂੰ ਉਹਨੂੰ ਵੀ ਵੇਟ ਐਂਡ ਵਾਚ ਕਰਨਾ ਚਾਹੀਦਾ। ਤੇ ਪਰ ਇਹ ਨਾ ਹੋਵੇ ਵੀ ਜਿਵੇਂ ਬਾਦਲ ਪਰਿਵਾਰ ਨੇ ਆਪਣੇ ਬੱਚੇ ਤੇ ਵਿਦੇਸ਼ਾਂ ਵਿੱਚ ਭੇਜਤੇ ਤੇ ਆਪ 2-4 ਸਾਲ 5 ਸਾਲ ਚੁੱਪ ਕਰ ਗਿਆ ਜਿੰਨਾ ਚਿਰ ਬੇਅੰਤ ਸਿੰਘ ਦਾ ਕਤਲ ਨਹੀਂ ਹੋਇਆ, ਤੇ ਉਸ ਤੋਂ ਬਾਅਦ ਉਹਨੇ ਉਹ ਰਾਜ ਭਾਗ ਸੰਭਾਲ ਲਿਆ। ਤੇ ਅੱਜ ਵੀ ਮੈਨੂੰ ਲੱਗਦਾ ਹੈ ਕਿ ਹੋਰ ਯੂਥ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਕਿਤੇ ਉਸੇ ਰਾਹ ਨਾ ਤੋੜ ਦੇਵੇ। ਜ਼ਰੂਰੀ ਵੀ ਹੁੰਦਾ ਕਈ ਵਾਰੀ, ਕੁਰਬਾਨੀਆਂ ਤੋਂ ਬਿਨਾਂ ਇਤਿਹਾਸ ਵੀ ਨਹੀਂ ਬਣਦੇ, ਪਰ ਇਹ ਨਾ ਹੋਵੇ ਕਿ ਸੁਖਬੀਰ ਬਾਦਲ ਦਾ ਮੁੰਡਾ ਹੋਰ 2-4 ਸਾਲਾਂ ਨੂੰ ਗਾਤਰਾ ਪਾ ਕੇ ਅੱਗੇ ਆ ਜਾਵੇ ਕਿ ਹੁਣ ਮੈਂ ਵਾਰਸ ਪੰਜਾਬ ਦਾ। ਸਾਰੀਆਂ ਗੱਲਾਂ ਦਾ ਤੁਸੀਂ ਪੋਲੀਟੀਕਲ ਲੋਕ ਹੋ, ਮੈਂ ਸਮਝਦੀ ਹਾਂ ਕਿ ਹਰ ਬੰਦੇ ਨੂੰ ਆਰਗੇਨਾਈਜ਼ ਹੋਣਾ ਚਾਹੀਦਾ ਔਰ ਪੋਲੀਟੀਕਲ ਜ਼ਰੂਰ ਹੋਣਾ ਚਾਹੀਦਾ। ਤੇ ਇਸ ਗੱਲ ਦਾ ਧਿਆਨ ਰੱਖਦਿਆਂ ਸਾਨੂੰ ਜਸਵੰਤ ਸਿੰਘ ਖਾਲੜਾ ਦਾ ਜੋ ਕੰਮ ਹੈ ਉਹ ਤਾਂ ਪੱਥਰ ਤੇ ਲੀਕ ਵਾਂਗ ਲਿਖਿਆ ਗਿਆ, ਤੇ ਉਹਦਾ ਅਸੀਂ ਹਮੇਸ਼ਾ ਅਸੀਂ ਪਰਿਵਾਰ ਵਾਲੇ ਤਾਂ ਨਿਭਾਂਗੇ। ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਅਸੀਂ ਨਿਭਾਂਗੇ, ਕਿਉਂਕਿ ਬੱਚੇ ਉਸ ਮਾਹੌਲ ਦੇ ਵਿੱਚ ਪੜ੍ਹੇ ਆ। ਉਦੋਂ ਇਹ 8-10 ਸਾਲ ਦੇ ਸੀਗੇ ਤੇ ਇਹ ਉਦੋਂ ਹੀ ਵੱਡੀਆਂ ਗੱਲਾਂ, ਵੱਡੀਆਂ ਸੋਚਾਂ 'ਚ ਪੈ ਗਏ, ਮੈਚਿਓਰਿਟੀ 'ਚ ਆ ਗਏ। ਇਹਨਾਂ ਨੇ ਬਚਪਨ ਸਮਝੋ ਨਹੀਂ ਵੇਖਿਆ। ਵੱਡੇ ਵੱਡੇ ਪੱਤਰਕਾਰ ਜਾਂ ਕੋਈ ਹੋਰ ਲੋਕ ਘਰ 'ਚ ਆਉਂਦੇ ਸੀ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਸੀ, ਤੇ ਅੱਜ ਦੀ ਡੇਟ ਵਿੱਚ ਵੀ ਇਹ ਉਸੇ ਗੱਲ 'ਤੇ ਖੜ੍ਹੇ ਆ। ਤੇ ਮੈਨੂੰ ਮਾਣ ਹੈ ਕਿ ਬੱਚਿਆਂ ਨੇ ਆਪਣੇ ਪਿਓ ਦੀ ਜਿਹੜੀ ਗੱਲ ਹੈ ਉਹ ਸਮਝੀ ਹੈ, ਤੇ ਤੁਸੀਂ ਉਹਨਾਂ ਦਾ ਸਾਥ ਦਿੱਤਾ ਬੱਚਿਆਂ ਦਾ। ਤੇ ਅੱਜ ਤੁਸੀਂ ਬੱਚੇ ਇੱਥੇ ਬੋਲਦੇ ਆ ਜਾਂ ਮੈਂ ਆ, ਤੁਸੀਂ ਸਾਨੂੰ ਆਦਰ ਸਨਮਾਨ ਦਿੰਦੇ ਆ, ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਲੋਕ ਸਨਮਾਨ ਲੈਣ ਦੇ ਲਈ 100 ਉਪਰਾਲੇ ਕਰਦੇ ਆ, ਪਰ ਜਸਵੰਤ ਸਿੰਘ ਖਾਲੜਾ ਵਰਗੇ ਜਾਂ ਜਿਹੜੇ ਹੋਰ ਸ਼ਹੀਦ ਹੈ ਜਿਨ੍ਹਾਂ ਦੇ ਪਰਿਵਾਰ ਭਾਵੇਂ ਰੁਲ ਗਏ, ਪਰ ਪੰਥ ਨੇ ਜਾਂ ਕਮਿਊਨਿਟੀ ਨੇ ਬਹੁਤ ਸਤਿਕਾਰ ਦਿੱਤਾ ਤੇ ਸਾਨੂੰ ਤਾਂ ਮਣਾ ਮੂੰਹੀ ਸਤਿਕਾਰ ਦਿੱਤਾ। ਇਲੈਕਸ਼ਨ ਦੇ ਵਿੱਚ ਮੈਂ ਜੋ ਵੇਖਿਆ, ਇੰਨਾ ਸਤਿਕਾਰ ਮੈਨੂੰ ਲੱਗਦਾ ਕਦੇ ਕਿਤੇ ਮਿਲ ਨਹੀਂ ਸਕਦਾ। ਮੈਂ ਕਈ ਵਾਰੀ ਆਪਣੇ ਆਪ ਵਿੱਚ ਨਿਉਂਗੇ ਵੇਖਦੀ ਹਾਂ ਕਿ ਪਰਮਾਤਮਾ ਕੁਰਬਾਨੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਤੇ ਸਤਿਕਾਰ ਸਾਰੇ ਪਰਿਵਾਰ ਦਾ, ਸਾਰੀ ਕਮਿਊਨਿਟੀ ਦਾ। ਇਹ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਕਿ ਜੇ ਅਸੀਂ ਜਸਵੰਤ ਸਿੰਘ ਖਾਲੜਾ ਦੇ ਕਾਰਜ ਨਾਲ ਨਿਭ ਸਕੀਏ, ਤੁਹਾਡੇ ਕਹੇ ਅਨੁਸਾਰ ਚੱਲੀਏ, ਤੁਹਾਡੇ ਤੋਂ ਬਾਹਰੇ ਨਾ ਹੋਈਏ। ਜਿਹੜਾ ਕੰਮ ਮੈਂ ਉੱਥੇ ਰਹਿ ਕੇ ਪੰਜਾਬ 'ਚ ਕੀਤਾ, ਚਾਹੇ ਉਹ ਲੀਗਲ ਹੈ, ਚਾਹੇ ਉਹ ਸਮਾਜ ਦੇ ਵਿੱਚ ਕਿਸੇ ਦੇ ਮੂੰਹ 'ਤੇ ਗੱਲ ਕਹਿ ਦੇਣ ਵਾਲੀ ਗੱਲ ਹੈ, ਉਹ ਮੈਂ ਤੁਹਾਡੇ ਆਸਰੇ ਨਾਲ ਹੀ ਇਹ ਸਾਰੀ ਗੱਲ ਕੀਤੀ ਹੈ। ਤੇ ਅੱਜ ਵੀ ਮੈਂ ਤੁਹਾਡੇ ਕਹੇ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ, ਕਿਉਂਕਿ ਜਿਨ੍ਹਾਂ ਲੋਕਾਂ ਦੇ, ਚੰਗੇ ਲੋਕਾਂ ਦੇ ਘੇਰੇ ਵਿੱਚ ਤੁਸੀਂ ਹੋ, ਤਾਂ ਮੈਨੂੰ ਲੱਗਦਾ ਕਿ ਤੁਸੀਂ ਉਸ ਘੇਰੇ ਨੂੰ ਤੋੜ ਨਹੀਂ ਸਕਦੇ। ਜਦੋਂ ਜਸਵੰਤ ਸਿੰਘ ਖਾਲੜਾ ਦੇ ਪਹਿਲਾਂ ਕੁਝ ਦੋਸਤ ਹੀ ਜਿਨ੍ਹਾਂ ਨੇ ਕਮੇਟੀ ਬਣਾਈ ਸੀ, ਫਿਰ ਹੌਲੀ ਹੌਲੀ ਘੇਰਾ ਵੱਧਦਾ ਗਿਆ, ਪਰਿਵਾਰ ਸਾਡੇ ਨਾਲ ਜੁੜਦੇ ਗਏ ਤੇ ਉਹ ਪਰਿਵਾਰ ਵੀ ਸਾਡੇ, ਮੇਰੇ ਪਰਿਵਾਰ ਦਾ ਹਿੱਸਾ ਬਣ ਗਏ। ਅੱਜ ਮੈਨੂੰ ਉਹਨਾਂ ਦਾ ਦੁੱਖ ਦਰਦ, ਉਹਨਾਂ ਦੀਆਂ ਨਿੱਜੀ ਜਿਹੜੀਆਂ ਕਹਾਣੀਆਂ ਉਹ ਵੀ ਮੈਂ ਸੁਣਦੀ ਹਾਂ, ਔਰ ਉਹਨਾਂ ਨੂੰ ਮੈਂ ਜੋ ਮੇਰੇ ਕੋਲੇ ਸਰਦਾ ਬਣਦਾ ਮੈਂ ਉਹਨਾਂ ਨੂੰ ਕਹਿੰਦੀ ਹਾਂ ਵੀ ਆਪਾਂ ਨੂੰ ਐਂ ਨਹੀਂ, ਐਂ ਕਰਨਾ ਚਾਹੀਦਾ। ਬਹੁਤ ਦਰਦ ਹੰਢਾਇਆ ਹੈ ਕੌਮ ਨੇ ਵੀ 35-40 ਸਾਲ ਦੇ ਵਿੱਚ ਇੱਕ ਜਨਰੇਸ਼ਨ ਜਿਹੜੀ ਆ ਉਹ ਖਤਮ ਕੀਤੀ ਗਈ ਹੈ। ਉਸ ਤੋਂ ਬਾਅਦ ਹੁਣ ਨਸ਼ਿਆਂ ਨੇ ਬਹੁਤ ਕੰਮ ਖਰਾਬ ਕੀਤਾ ਹੈ ਪੰਜਾਬ ਦੇ ਵਿੱਚ, ਤਾਂ ਤੀਜੀ ਜਿਹੜੀ ਹੈ ਸਾਡੀ ਜਨਰੇਸ਼ਨ ਆ ਉਹ ਬਾਹਰ ਆਉਣਾ ਚਾਹੁੰਦੀ ਹੈ, ਤੇ ਉਹ ਆਈਲੈਟਸ ਨੂੰ ਹੀ ਇੱਕ ਡਿਗਰੀ ਸਮਝ ਕੇ ਤੇ ਉਹ ਕਹਿੰਦੀ ਹੈ ਕਿਵੇਂ ਨਾ ਕਿਵੇਂ ਇੱਥੋਂ ਨਿਕਲਿਆ ਜਾਵੇ। ਮੈਨੂੰ ਨਹੀਂ ਲੱਗਦਾ ਇਹ ਕੋਈ ਮਾੜੀ ਗੱਲ ਹੈ, ਪਰ ਜੇ ਸਾਡਾ ਜਿਹੜਾ ਉੱਥੇ ਕੋਈ ਸਮਾਜ ਹੈ, ਜੇ ਅਸੀਂ ਪੰਜਾਬ ਨੂੰ ਵਿਹਲਾ ਕਰ ਦਿੱਤਾ ਤੇ ਫਿਰ ਇਹ ਸਾਡੇ ਸਮਝ ਦੀ ਗੱਲ ਹੋਣੀ ਚਾਹੀਦੀ ਹੈ ਕਿ ਫਿਰ ਪੰਜਾਬ ਦਾ ਅਸੀਂ ਕਿਵੇਂ ਧਿਰ ਬਣਾਵਾਂਗੇ। ਮੈਨੂੰ ਲੱਗਦਾ ਹੈ ਪੰਜਾਬ ਨਾਲੋਂ ਵੱਧ ਜਿਹੜੇ ਇੱਥੇ ਲੋਕ ਸਿੱਖੀ ਨੂੰ ਅਪਣਾਏ ਹੋਏ ਆ, ਸਿਧਾਂਤਾਂ ਨੂੰ ਅਪਣਾਏ ਹੋਏ ਆ, ਕਾਨੂੰਨ ਨੂੰ ਮੰਨਦੇ ਆ, ਸਭ ਕੁਝ ਕਰਦੇ ਆ, ਪਰ ਕੋਈ ਗੱਲ ਨਹੀਂ। ਜਿਹੜੀ ਸਿੱਖੀ ਹੈ, ਬਾਬੇ ਨਾਨਕ ਦੀ ਸਿੱਖੀ ਹੈ, ਇਹ ਕੋਈ ਲਿਮਟ ਨਹੀਂ ਹੈ ਇਹਦੀ ਕਿ ਇਹ ਪੰਜਾਬ ਵਿੱਚ ਹੀ ਰਹੂਗੀ। ਇਹਦੀ ਲਿਮਟ
ਜਿਹੜੀ ਸਾਰੀ ਦੁਨੀਆ ਤੋਂ ਵੀ ਬ੍ਰਹਿਮੰਡ ਤੱਕ ਹੈ। ਤੇ ਮੈਨੂੰ ਲੱਗਦਾ ਹੈ ਕਿ ਅਸੀਂ ਜਿੱਥੇ ਵੀ ਹਾਂ, ਅਸੀਂ ਆਪਣੇ ਹੱਕਾਂ ਲਈ, ਆਪਣੇ ਅਸੀਂ ਪਰਿਵਾਰਾਂ ਨਾਲੋਂ ਵੱਧ ਲੋਕਾਂ ਦੇ ਹੱਕਾਂ ਲਈ ਵੀ ਗੱਲ ਜਿਹੜੀ ਸੋਚੀਏ, ਇਕੱਲੇ ਆਪਣੇ ਬੱਚਿਆਂ ਦੇ ਹੱਕਾਂ ਲਈ ਨਾ ਸੋਚੀਏ। ਮੈਂ ਜਿੱਥੇ ਵੀ ਹਾਂ, ਮੈਂ ਪੰਜਾਬ ਵਿੱਚ ਹਾਂ, ਮੈਂ ਉੱਥੇ ਵੀ ਸੈਟੀਸਫਾਈਡ ਹਾਂ। ਮੈਂ ਇੱਥੇ ਹਾਂ ਤਾਂ ਮੈਨੂੰ ਇੱਥੇ ਵੀ ਬਹੁਤ ਸੈਟੀਸਫੈਕਸ਼ਨ ਹੈ। ਮੈਨੂੰ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਪਹਿਲਾਂ ਤੇ ਆਪਾਂ ਨੂੰ ਕੋਈ ਸਾਲ ਲੱਗਦਾ ਹੈ ਕਿ ਇਹ ਕੀ ਹੋ ਗਿਆ, ਪਰ ਹੌਲੀ ਹੌਲੀ ਇਸ ਗੱਲ ਤੇ ਮੈਂ ਪਹੁੰਚ ਗਈ ਹਾਂ ਕਿ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸ਼ਹੀਦੀ ਆ ਉਹ ਜ਼ਰੂਰੀ ਸੀ। ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਇਹ ਜਿਹੜੀਆਂ ਕਤਲੇਆਮ ਦਾ ਅੰਤ ਨਹੀਂ ਸੀ ਹੋਣਾ। ਜੇ ਦਿਲਾਵਰ ਸਿੰਘ ਨੇ ਇੱਕ ਕਦਮ ਚੁੱਕ ਕੇ ਉਸ ਵਹਿਸ਼ੀ ਦਾ ਖਾਤਮਾ ਕੀਤਾ ਤੇ ਉਹ ਜ਼ੁਲਮ ਜਿਹੜਾ ਖਤਮ ਹੋਇਆ, ਤੇ ਦੂਜਾ ਜਸਵੰਤ ਸਿੰਘ ਖਾਲੜਾ ਨੂੰ ਚੁੱਕੇ ਜਾਣਾ ਤੇ ਉਸੇ ਦਿਨ ਜਿਹੜਾ ਇਹ ਜਿਹੜੀਆਂ ਝੂਠੇ ਪੁਲਿਸ ਮੁਕਾਬਲਿਆਂ ਦਾ ਬੰਦ ਹੋ ਜਾਣਾ, ਬਿਜਲੀ ਵਾਂਗੂ ਬੰਦ ਹੋ ਜਾਣਾ, ਇਹ ਇੱਕ ਬਹੁਤ ਵੱਡੀ ਇੱਕੋ ਹਫ਼ਤੇ ਦੀਆਂ 2 ਘਟਨਾਵਾਂ ਸੀ ਜਿਹਨੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਠੱਲ ਪਾਈ। ਤੇ ਮੁੜ ਕੇ ਜਿਹੜੀ ਸਟੇਟ ਹੈ ਉਹ ਡਿਫੈਂਸ ਦੇ ਵਿੱਚ ਆ ਗਈ। ਉਹਨਾਂ ਨੇ ਆਪਣਾ ਬਚਾਅ ਕਰਨਾ ਠੀਕ ਸਮਝਿਆ, ਉਹਨਾਂ ਨੇ ਇਹ ਨਹੀਂ ਸਮਝਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਗਲਤ ਸਾਬਤ ਕਰੀਏ। ਅੱਜ ਮਾਣ ਵਾਲੀ ਗੱਲ ਇਹੋ ਹੀ ਹੈ ਆਪਣੀ ਸਿੱਖ ਕਮਿਊਨਿਟੀ ਦੇ ਲਈ ਕਿ ਜਸਵੰਤ ਸਿੰਘ ਦੇ ਕੰਮ ਤੇ ਜਾਂ ਜਸਵੰਤ ਸਿੰਘ ਬਾਰੇ ਭਾਵੇਂ ਉਹਦਾ ਕੋਈ ਦੁਸ਼ਮਣ ਕਿਉਂ ਨਾ ਹੋਵੇ, ਉਹ ਉਂਗਲ ਨਹੀਂ ਚੱਕਦਾ। ਤੇ ਇਹੀ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਸ਼ਹੀਦਾਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਬੱਚਿਆਂ ਤੱਕ ਵੀ ਲੈ ਕੇ ਜਾਈਏ, ਇਤਿਹਾਸ ਵੀ ਉਹਨਾਂ ਦਾ ਜਿਹੜਾ ਬਣਿਆ ਉਹਨੂੰ ਸਾਂਭੀਏ। ਤੇ ਅੱਜ ਜਿਹੜਾ ਇੱਥੇ ਮੈਂ ਆਈ ਹਾਂ, ਮੈਂ ਸਬੱਬੀ ਆਈ ਹਾਂ, ਆਮ ਕਰਕੇ ਮੈਂ ਪੰਜਾਬ ਹੀ ਹੁੰਦੀ ਹਾਂ ਸਤੰਬਰ ਦੇ ਮਹੀਨੇ ਦੇ ਵਿੱਚ। ਇਹ ਸਤੰਬਰ ਦਾ ਮਹੀਨਾ ਜਿਹੜਾ ਸਾਡੇ ਲਈ ਕੋਈ ਐ ਨਹੀਂ ਹੈਗਾ ਵੀ ਬਹੁਤ ਅਸੀਂ ਇਹਨੂੰ ਕਹੀਏ ਵੀ ਇਹ ਚੰਗਾ ਨਹੀਂ ਹੈ। 6 ਸਤੰਬਰ ਜਿਹੜਾ ਅਸੀਂ ਇਹਨੂੰ ਡਿਸਪੀਰੀਅੰਸ ਡੇ ਕਰਕੇ ਮੰਨਦੇ ਹਾਂ। ਤੇ ਅੱਜ ਇੱਥੇ ਵੀ ਅਨਾਉਂਸ ਹੋਇਆ ਕਿ ਤੀਜਾ ਹਫ਼ਤਾ ਜਿਹੜਾ ਸਤੰਬਰ ਦਾ ਉਹ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਹੋਊਗਾ। ਜਦੋਂ ਜਸਵੰਤ ਸਿੰਘ ਖਾਲੜਾ ਦੀ 25ਵੀਂ ਬਰਸੀ ਸੀ, ਤੁਹਾਨੂੰ ਯਾਦ ਹੋਊਗਾ ਕਿ ਬਹੁਤ ਸਾਰੀ ਜਿਹੜੀ ਸਿਟੀ ਸੀਗੀ ਉਹਨਾਂ ਨੇ ਰੈਕੋਗਨਾਈਜ਼ ਕੀਤਾ ਸੀ 6 ਸਤੰਬਰ ਨੂੰ ਕਿ ਜਸਵੰਤ ਸਿੰਘ ਦੇ ਨਾਮ ਤੇ ਹੋਊਗੀ। ਸਾਡੇ ਲਈ ਤੇ ਮਾਣ ਦੀ ਗੱਲ ਹੈ ਹੀ। ਮੈਂ ਤੁਹਾਨੂੰ ਸਮਝਦੀ ਹਾਂ ਕਿ ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਸ ਉਦਮ ਨੂੰ ਅੱਗੇ ਦੀ ਅੱਗੇ ਵਧਾ ਰਹੇ ਹੋ। ਅਖੀਰ ਦੇ ਵਿੱਚ ਮੈਂ ਇਹ ਸਾਰੀ ਮੈਨੇਜਮੈਂਟ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਗਦਰੀ ਬਾਬਿਆਂ ਦੀ, ਤੇ ਅੱਜ ਇੱਥੇ ਵੀ ਬਾਬਿਆਂ ਦੀ ਕਮੇਟੀ ਬਣੀ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਖੁੰਡੇ ਦੇ ਡਰ ਤੋਂ ਬਿਨਾਂ ਜਿਹੜਾ ਕੰਮ ਉਹ ਹੁੰਦਾ ਨਹੀਂ। ਜਦੋਂ ਖੁੰਡੇ ਲੈ ਕੇ ਬਾਬੇ ਘਰੋਂ ਤੁਰਦੇ ਆ ਔਰ ਕਹਿੰਦੇ ਆ ਕਿ ਅਸੀਂ ਚੱਲੇ ਆ ਜੀ ਜਸਵੰਤ ਸਿੰਘ ਖਾਲੜਾ ਦੇ ਪਾਰਕ ਦੇ ਵਿੱਚ, ਤਾਂ ਮੈਨੂੰ ਲੱਗਦਾ ਹੈ ਕਿ ਕਿੰਨੀ ਰੂਹ ਨੂੰ ਸਕੂਨ ਮਿਲਦੀ ਹੋਊਗੀ ਕੌਮ ਨੂੰ। ਘਰਦਿਆਂ ਨੂੰ ਕਹਿ ਕੇ ਤੁਰਦੇ ਹੋਣੇ ਆ ਕਿ ਅਸੀਂ ਜਸਵੰਤ ਸਿੰਘ ਖਾਲੜਾ ਦੇ ਪਾਰਕ ਵਿੱਚ ਚੱਲੇ ਆ। ਤਾਂ ਮੈਂ ਉਹਨਾਂ ਸਾਰਿਆਂ ਬਾਬਿਆਂ ਦੀ ਬਹੁਤ ਦਿਲੋਂ ਧੰਨਵਾਦੀ ਹਾਂ। ਤੇ ਇੱਥੇ ਜਕਾਰਾ ਮੂਵਮੈਂਟ ਵਾਲੇ ਬੇਟੇ ਨੈਣਦੀਪ ਸਿੰਘ ਬੈਠੇ ਆ। ਮੈਂ ਜਦੋਂ ਇਹ ਪਾਰਕ ਬਣਦਾ ਸੀਗਾ, ਮੈਂ ਉਹਨਾਂ ਦੀ ਜੋ ਪ੍ਰੋਗਰੈਸ ਉਹ ਕਰ ਰਹੇ ਸੀਗੇ ਉਹ ਵੇਖਦੇ ਸੀ, ਉਹਦੇ ਨਾਲ ਮੈਂ ਇਨ ਟੱਚ ਸੀ। ਮੈਂ ਉਹਨਾਂ ਦੀ ਵੀ ਧੰਨਵਾਦੀ ਹਾਂ। ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦੀ ਜਾਂ ਜਾਣਦੀ ਵੀ ਹਾਂ ਪਰ ਮੈਂ ਹੁਣ ਮੈਨੂੰ ਵਿਸਰਿਆ, ਤੇ ਮੈਂ ਉਹਨਾਂ ਦੀ ਵੀ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਲਈ, ਕੌਮ ਲਈ ਔਰ ਸਾਡੇ ਪਰਿਵਾਰ ਲਈ ਬਹੁਤ ਹੀ ਸ਼ਲਾਘਾਯੋਗ ਹੈ। ਤੇ ਅਸੀਂ ਤੁਹਾਡਾ ਕਹੇ ਅਨੁਸਾਰ ਚੱਲਾਂਗੇ, ਜਿਵੇਂ ਤੁਸੀਂ ਸਾਨੂੰ ਕਹੋਗੇ ਅਸੀਂ ਉਸੇ ਤਰ੍ਹਾਂ ਹੀ ਜਸਵੰਤ ਸਿੰਘ ਖਾਲੜਾ ਨੂੰ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਅਸੀਂ ਉਹਨਾਂ ਨੂੰ ਮਾਨਤਾ ਦਿਵਾਉਣ ਦੇ ਵਿੱਚ ਤੁਹਾਡਾ ਸਹਿਯੋਗ ਕਰਦੇ ਰਹਾਂਗੇ। ਅਖੀਰ ਦੇ ਵਿੱਚ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਬਹੁਤ ਸਾਰੀਆਂ ਗੱਲਾਂ ਜਸਵੰਤ ਸਿੰਘ ਬਾਰੇ ਕੀਤੀਆਂ ਜਾ ਸਕਦੀਆਂ ਕਿਉਂਕਿ 27 ਸਾਲਾਂ ਦੇ ਵਿੱਚ ਮੈਂ ਬਹੁਤ ਕੁਝ ਦੇਖਿਆ ਹੈ, ਪਰ ਮੈਂ ਚਾਹੁੰਦੀ ਹਾਂ ਵੀ ਕੋਈ ਉਦਮ ਹੁੰਦੇ ਰਹਿਣ ਤੇ ਬਾਰ-ਬਾਰ ਹਰ ਸਾਲ ਨਵੀਂ ਗੱਲ ਜਿਹੜੀ ਉਹ ਕੌਮ ਨੂੰ ਪ੍ਰਾਪਤ ਹੁੰਦੀ ਰਹੇ। ਤੇ ਸਾਡੇ ਪੰਜਾਬ ਵੱਲ ਧਿਆਨ ਰੱਖਿਓ। ਅਸੀਂ ਚਾਹੁੰਦੇ ਹਾਂ ਕਿ ਉੱਧਰੋਂ ਤੁਹਾਨੂੰ ਠੰਡੀਆਂ ਹਵਾਵਾਂ ਆਉਣ, ਪਰ ਮੈਨੂੰ ਹੁਣ ਲੱਗਦਾ ਹੈ ਕਿ ਉੱਥੇ ਵੀ ਕੋਈ ਸਿਆਸਤ ਕਰਵਟ ਲੈਣ ਵਾਲੀ ਹੈ ਤੇ ਉਹਦਾ ਧਿਆਨ ਤੁਸੀਂ ਜ਼ਰੂਰ ਰੱਖਿਓ। ਅਸੀਂ ਤਾਂ ਉਸੇ ਮੈਦਾਨ ਵਿੱਚ ਰਹਿਣਾ ਤੇ ਉੱਥੇ ਹੀ ਜਿੰਨਾ ਸਾਡੇ ਕੋਲੋਂ ਕੰਮ ਹੋਊਗਾ ਅਸੀਂ ਕਰਨਾ ਹੈ। ਮੈਂ ਫਿਰ ਸਾਰੀ ਸੰਗਤ ਦਾ
ਸਾਰੇ ਉਸ ਆਰਗੇਨਾਈਜ਼ਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਮੈਂ ਬੇਨਤੀ ਕਰਨੀ ਚਾਹੂੰਗਾ ਭੈਣ ਜੀ ਹੋਰਾਂ ਨੂੰ ਕਿ ਸਟੇਜ ਤੇ ਹੀ ਰਹਿਣ, ਕਿਉਂਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਤੇ ਮੈਂ ਬੇਨਤੀ ਕਰਨੀ ਚਾਹੂੰਗਾ ਕਾਪਰ ਪਾਰਕ ਵਾਲੀਆਂ ਸਾਡੀਆਂ ਭੈਣਾਂ ਨੂੰ, ਭੈਣ ਜੀ ਖਾਲੜਾ ਸਾਹਿਬ ਦੀ ਸ਼ਹੀਦੀ ਹੋ ਗਈ, ਉਸ ਤੋਂ ਬਾਅਦ ਦੇ ਵਿੱਚ ਗਵਾਹਾਂ ਨੂੰ ਮੁਕਰਾਉਣ ਵਾਸਤੇ ਭੈਣ ਜੀ ਪਰਮਜੀਤ ਕੌਰ ਖਾਲੜਾ ਹੋਰਾਂ ਦੇ ਉੱਤੇ ਬੜਾ ਦਬਾਅ ਸੀਗਾ, ਲੇਕਿਨ ਇਹਨਾਂ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ। ਸੋ ਇਸੇ ਤਰੀਕੇ ਮੈਂ ਭੈਣ ਜੀ ਕੁਲਜੀਤ ਕੌਰ ਮਾਨ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਕਿਰਪਾ ਕਰਕੇ ਨਾਲ ਆ ਜਾਣ ਤਾਂ ਕਿ ਆਪਾਂ ਭੈਣ ਜੀ ਹੋਰਾਂ ਨੂੰ ਸਨਮਾਨਿਤ